ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 25 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇੱਕ ਅਜਿਹੀ ਚਰਚਾ ਤੋਂ ਜਿਸ ਮਸਲੇ ਉੱਤੇ ਚਰਚਾ ਕਰਨੀ ਲਾਜ਼ਮੀ ਬਣਦੀ ਹੈ। ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਜਿਹੜੇ ਹੁਣ ਸੱਤਾਧਾਰੀ ਨੇ, ਇਹ ਈਵੈਂਟ ਕ੍ਰੀਏਟ ਕਰਦੇ ਨੇ, ਹਰ ਚੀਜ਼ ਨੂੰ ਈਵੈਂਟ ਬਣਾ ਕੇ ਪੇਸ਼ ਕਰਦੇ ਨੇ। ਇਹਨਾਂ ਦੀ ਜਿਹੜੀ ਕਾਰਕਰਦਗੀ ਹੈ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਦੀ, ਉਹ ਉਸ ਮੁਕਾਮ ਵੱਲ ਨੂੰ ਘੱਟ ਲੱਗਦੀ ਹੈ ਜਿਹੜੇ ਮੁਕਾਮ ਤੇ ਕਈ ਚੀਜ਼ਾਂ, ਕਈ ਕੇਸ, ਕਈ ਮਸਲੇ ਜਾਣੇ ਚਾਹੀਦੇ ਨੇ, ਤੇ ਉਹਦੇ ਤੋਂ ਜਿਹੜਾ ਪੋਲੀਟੀਕਲ ਸਟੰਟਬਾਜ਼ੀ ਆ ਉਹ ਜ਼ਿਆਦਾ ਕਈ ਵਾਰੀ ਨਜ਼ਰ ਆਉਂਦੀ ਹੈ। ਤਾਜ਼ਾ ਮਾਮਲਾ ਮਜੀਠੀਆ ਦੀ ਗ੍ਰਿਫਤਾਰੀ ਦਾ। ਇਸ ਮਾਮਲੇ ਦੇ ਵਿੱਚ ਕਹਿੰਦੇ ਗੱਲਾਂ ਤਾਂ ਡਰੱਗ ਦੀਆਂ ਕਰੀ ਗਏ, ਇਲਜ਼ਾਮ ਵੀ ਲਾਈ ਗਏ, ਮਾਫੀਆਂ ਵੀ ਮੰਗ ਲਈਆਂ, ਪਰ ਪਰਚਾ ਆਮਦਨ ਦਾ ਪਤਾ ਜੀ। ਬਿਲਕੁਲ ਪ੍ਰਵੀਨ ਜੀ, ਇਹ ਸਵਾਲ ਬਹੁਤ ਵੱਡਾ ਹੈ ਜੀ ਕਿ ਤੁਸੀਂ ਹੁਣ ਵੀ ਗ੍ਰਿਫਤਾਰੀ ਤੋਂ ਬਾਅਦ ਵੀ ਜਿਹੜਾ ਨਰੇਟਿਵ ਪੰਜਾਬ ਸਿਰਜ ਰਹੇ ਨੇ, ਉਹ ਇਹ ਸਿਰਜ ਰਹੇ ਅਸੀਂ ਜੀ ਨਸ਼ੇ ਦਾ ਵੱਡਾ ਤਸਕਰ ਫੜ ਲਿਆ ਜੀ, ਅਸੀਂ ਨਸ਼ੇ ਦਾ ਵੱਡਾ ਸਮਗਲਰ ਫੜ ਲਿਆ। ਸਵਾਲ ਇਹ ਹੈ ਕਿ ਜੇ ਨਸ਼ੇ ਦਾ ਵੱਡਾ ਤਸਕਰ ਤੇ ਨਸ਼ੇ ਦਾ ਵੱਡਾ ਸਮਗਲਰ ਹੈ, ਫਿਰ ਪਰਚੇ ਦੇ ਵਿੱਚ ਨਸ਼ੇ ਦਾ ਜ਼ਿਕਰ ਕਿਉਂ ਨਹੀਂ? ਫਿਰ ਉਸ ਤਸਕਰ ਦਾ ਜ਼ਿਕਰ ਕਿਉਂ ਨਹੀਂ? ਜੀ ਜੀ, ਤੁਸੀਂ ਪਰਚਾ ਪਾ ਰਹੇ ਹੋ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਜੀ, ਹਾਂਜੀ, 500 ਕਰੋੜ ਦੀ ਜਾਇਦਾਦ ਦਾ ਹਿਸਾਬ ਨਹੀਂ ਮਿਲਦਾ ਜੀ। ਤੇ ਜੀ ਜਦੋਂ ਅਸੀਂ ਮੰਤਰੀ ਸੀ ਉਦੋਂ ਬਣਿਆ। ਹੁਣ ਇਸ ਆਮਦਨ ਨੂੰ ਜਾਂ ਇਸ ਪੈਸੇ ਨੂੰ ਤੁਸੀਂ ਆਪਣੇ ਮੀਡੀਆ 'ਚ ਬਿਆਨੀਆਂ ਦਿੰਦੇ ਹੋਏ, ਆਪਣੇ ਰਾਜਨੀਤਿਕ ਕਮੈਂਟ ਕਰਦੇ ਹੋਏ ਤੁਸੀਂ ਇਹ ਜਤਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜੀ ਇਹ ਪੈਸਾ ਜੀ ਉਹ ਤੋਂ ਬਣਿਆ, ਡਰੱਗ ਤੋਂ, ਇਸ ਲਈ ਅਸੀਂ ਕਾਰਵਾਈ ਕਰਦੇ। ਜਿੱਥੋਂ ਤੱਕ ਕੱਲ ਦੀ ਕਾਰਗੁਜ਼ਾਰੀ ਹੈ, ਜਿਸ ਤਰ੍ਹਾਂ ਮਤਲਬ ਕਿ ਸਵੇਰੇ 4:40 ਤੇ ਮੋਹਾਲੀ ਦੇ ਵਿੱਚ ਪਰਚਾ ਹੁੰਦਾ ਹੈ, ਉਹਦੀ ਉਸ ਸਮੇਂ ਹੀ ਮਿਲਦੀ ਹੈ ਸਾਰਿਆਂ ਨੂੰ ਜਦੋਂ ਮਜੀਠੀਏ ਦੇ ਘਰੇ ਵਿਜੀਲੈਂਸ ਦੀਆਂ ਟੀਮਾਂ ਪਹੁੰਚ ਜਾਂਦੀਆਂ। ਮਤਲਬ ਇੰਨੀ ਮੁਸਤੈਦ ਜੇ ਪੁਲਿਸ ਹੋ ਜਾਵੇ ਕਿ 4 ਵਜੇ ਥਾਣੇ ਲੱਗਣ ਲੱਗ ਜਾਣ, ਸਹੀ ਹੈ, ਫਿਰ ਤਾਂ ਕਿੰਨੇ ਮਸਲੇ ਹੱਲ ਹੋ ਜਾਣ। ਸਹੀ ਗੱਲ ਹੈ ਜੀ, ਬਿਲਕੁਲ। ਤਾਂ ਤੁਸੀਂ ਫਿਰ ਇਹ ਦੇਖੋ ਕਿ ਤੇਜ਼ੀ ਕਿੰਨੀ ਪੁਲਿਸ ਦੇ ਵਿੱਚ, ਮਤਲਬ ਕਿ ਫੁਰਤੀ ਕਿੰਨੀ ਆ ਕਿ ਉਹ 4:30 ਵਜੇ ਪਰਚਾ ਦਰਜ ਕਰਦੇ ਆ ਤੇ ਚੱਲ 8 ਵਜੇ ਨੂੰ ਲੁਧਿਆਣੇ ਆਪਣਾ ਅੰਮ੍ਰਿਤਸਰ ਪਹੁੰਚ, ਹੈ ਨਾ, ਕਾਰਵਾਈ ਪਾਓ ਜੀ, 11 ਵਜੇ ਨੂੰ ਜੀ ਖਿੱਚ ਲਓ ਜੀ, ਚੱਕ ਲਓ ਜੀ, ਬਿਠਾ ਲਓ ਜੀ ਗੱਡੀ 'ਚ, 12 ਵਜੇ ਚਲੋ ਜੀ ਚੰਡੀਗੜ੍ਹ ਨੂੰ। ਮਤਲਬ ਇਹ ਇੰਨੀ ਕਾਹਲ ਸੀ ਕਿ ਵਿਚਾਰੇ ਅੱਧਿਆਂ ਨੂੰ ਤਾਂ ਵਰਦੀ ਪਾਉਣ ਦਾ ਵੀ ਟਾਈਮ ਨਹੀਂ ਮਿਲਿਆ, ਬਿਨਾਂ ਵਰਦੀ ਜਾਣਾ ਪਿਆ ਉੱਥੇ। ਸੋ ਇਸ ਉਹ ਸਾਰਾ ਦ੍ਰਿਸ਼ ਸਪਸ਼ਟ ਦਿਖਦਾ ਸੀ ਕਿ ਰਾਜਨੀਤਿਕ ਦ੍ਰਿਸ਼। ਜੇਕਰ ਵਿਕਰਮ ਮਜੀਠੀਆ ਨੇ ਆਪਣੀ ਸਰਕਾਰ ਦੇ ਸਮੇਂ ਨਸ਼ੇ ਦੇ ਧੰਦਾ ਕੀਤਾ, ਨਸ਼ੇ ਦਾ ਕੰਮ ਕੀਤਾ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਕਿੱਕਲੀ ਸਾਰੇ ਪੰਜਾਬ ਨੂੰ ਯਾਦ ਹੋਣੀ। ਹਾਂਜੀ, ਜਿੱਚੋਂ ਕਹਿੰਦੇ ਹੁੰਦੇ ਸੀ ਵੀਰ ਤੋਂ ਮੰਗਾਇਆ, ਬਾਰਡਰ ਪਾਰ ਤੋਂ ਲਿਆਇਆ, ਹਾਂਜੀ ਹਾਂਜੀ, ਉਹ ਕਿੱਕਲੀ ਜੇ ਯਾਦ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੱਖ ਗਵਾਹ ਬਣਨਾ ਚਾਹੀਦਾ ਸੀ ਇਸ ਮਾਮਲੇ 'ਚ। ਤਾਂ ਕਿ ਵੀ ਮੈਨੂੰ ਸਾਰੀ ਜਾਣਕਾਰੀ ਹੈ, ਮੈਨੂੰ ਪਤਾ ਬਾਰਡਰ ਪਾਰ ਤੋਂ ਕਿਵੇਂ ਆਉਂਦਾ ਸੀ, ਕਿਵੇਂ ਵਿਕਦਾ ਸੀ। ਸਹੀ ਗੱਲ। ਅਰਵਿੰਦ ਕੇਜਰੀਵਾਲ ਕੱਲ ਦਿੱਲੀ 'ਚ ਬੋਲ ਰਹੇ ਸੀ, ਉਹ ਕਹਿੰਦੇ ਵੀ ਆਹ ਲਓ ਵੀ ਅਸੀਂ ਕੋਈ ਵੀ ਵੱਡੇ ਤੋਂ ਵੱਡਾ ਵੀ ਹੋਵੇ ਉਹਨੂੰ ਬਖਸ਼ਾਂਗੇ ਨਹੀਂ, ਅਸੀਂ ਵੱਡਾ ਬੰਦਾ ਫੜ ਲਿਆ, ਹੁਣ ਵੱਡਾ ਆਗੂ ਫੜ ਲਿਆ। ਠੀਕ ਹੈ ਜੀ। ਕਹਿੰਦੇ ਉਹ ਫੜਿਆ ਜਿਹੜਾ ਆਪਣੀ ਸਰਕਾਰੀ ਗੱਡੀਆਂ 'ਚ ਨਸ਼ਾ ਢਾਉਂਦਾ ਸੀ, ਉਹ ਫੜਿਆ ਜਿਹਦੇ ਘਰੇ ਅੰਤਰਰਾਸ਼ਟਰੀ ਤਸਕਰ ਆ ਕੇ ਰੁਕਦੇ ਸੀ। ਠੀਕ ਹੈ। ਇਹ ਸਾਰੀ FIR 'ਚ ਪਵਾ ਦਿੰਦੇ ਨਾ ਜਾਣਕਾਰੀ, ਇਹ ਸਾਰੀ ਜਾਣਕਾਰੀ ਅਦਾਲਤੀ ਪ੍ਰਕਿਰਿਆ ਦਾ ਹਿੱਸਾ ਕਿਉਂ ਨਹੀਂ ਬਣੀ? ਸਹੀ ਗੱਲ ਹੈ, ਬਿਲਕੁਲ। ਉੱਥੇ ਕਿਉਂ ਨਹੀਂ ਰੱਖੀਆਂ ਇਹ ਗੱਲਾਂ? ਜੇ ਇਹੀ ਮਾਮਲੇ ਸੀਗੇ ਤਾਂ
ਮਤਲਬ ਵਿਕਰਮ ਮਜੀਠੀਆ ਦੇ ਖਿਲਾਫ ਨਸ਼ੇ ਵਾਲੇ ਮਾਮਲੇ 'ਚ 7 ਸਿੱਟ ਬਣ ਚੁੱਕੇ ਹੁਣ ਤੱਕ, ਤੇ 7 ਸਿੱਟ ਦੇ ਹੁੰਦਿਆਂ ਤੁਸੀਂ ਅਜੇ ਤੱਕ ਚਲਾਨ ਨਹੀਂ ਪੇਸ਼ ਕੀਤਾ ਉਸ ਮਾਮਲੇ 'ਚ। ਜੀ ਜੀ। ਤੇ ਜੋ ਕਾਰਵਾਈ ਕੱਲ ਕੀਤੀ ਗਈ ਵਿਕਰਮ ਮਜੀਠੀਆ ਦਾ ਖੁਲਾਸਾ ਹਫ਼ਤਾ 10 ਦਿਨ ਪਹਿਲਾਂ ਹੀ ਕਰ ਚੁੱਕਿਆ ਸੀ, ਜਦੋਂ ਪੁਲਿਸ ਅਧਿਕਾਰੀ ਬਦਲਿਆ ਗਿਆ, ਹਟਾਇਆ ਗਿਆ। ਉਹ ਕਹਿੰਦਾ ਵੀ ਇਸ ਲਈ ਹਟਾਇਆ ਕਿ ਤਿਆਰ ਨਹੀਂਗਾ ਕਿ ਮੇਰੇ ਤੇ ਪਰਚਾ ਕਰਨ ਲਈ, ਮੇਰੇ ਤੇ ਕਾਰਵਾਈ ਕਰਨ ਲਈ। ਤੇ ਉਹ ਥਾਂ ਤੇ ਨਵਾਂ ਲਿਆਂਦਾ ਗਿਆ, ਕਹਿੰਦੇ ਹੁਣ ਕਾਰਵਾਈ ਹੋਊਗੀ। ਉਹ ਲਿਆਂਦੇ ਕਿਹੜੇ ਜੀ? ਕਹਿੰਦੇ ਜੀ ਆਹ ਦੇਖ ਲਓ ਜੀ, ਉਹ ਨੇ ਜੀ ਜਿਨ੍ਹਾਂ ਦੇ ਉੱਤੇ ਲਾਇਸੈਂਸ ਘੁਟਾਲਿਆਂ ਦੇ ਮਾਮਲੇ ਚੱਲੇ ਸੀ, ਜਿਨ੍ਹਾਂ ਨੂੰ ਸਸਪੈਂਡ ਕੀਤਾ ਜੀ, ਬਾਹਰ ਕਰਕੇ ਇੱਧਰ ਲਾ ਦਿੱਤੇ। ਤੇ ਸੌਦੇਬਾਜ਼ੀ ਹੈ ਜੀ। ਇਸ ਲਈ ਮਜੀਠੀਆ ਹੋਰੀ ਕਹਿੰਦੇ ਜੀ ਮੇਰੇ ਨਾਲ ਤਾਂ ਧੱਕਾ ਹੋਇਆ। ਉਹ ਕਹਿੰਦੇ ਜੀ ਮੇਰੇ ਨਾਲ ਮਤਲਬ ਕਿ ਮਾਮਲੇ ਨਸ਼ੇ ਵਾਲੀਆਂ ਗੱਲਾਂ ਕਰਦੇ ਨੇ ਜੀ, ਪਰ ਪਰਚਾ ਮੇਰੇ ਆਮਦਨ ਤੋਂ ਵੱਧ ਪਾਇਆ। ਹੁਣ ਉਹ ਆਪਣੇ ਆਪ ਨੂੰ ਸਿਆਸਤਦਾਨ ਤੌਰ ਤੇ ਪੀੜਤ ਦਿਖਾਉਣਾ ਚਾਹੁੰਦੇ ਨੇ। ਸੱਤਾਧਾਰੀ ਤੇ ਲੋਕਾਂ ਨੂੰ ਇਹ ਸਮਝ ਆਉਂਦੀ ਹੈ ਕਿ ਲਓ ਜੀ, ਸਾਨੂੰ ਕਹੀ ਜਾਂਦੇ ਸੀ ਵੱਡਾ ਮਗਰਮੱਛ ਨਹੀਂ ਫੜਦੇ, ਵੱਡੇ ਨੂੰ ਫੜਦੇ, ਅਸੀਂ ਬੜਾ ਫੜ ਲਿਆ। ਫਿਰ ਕਾਗਜ਼ ਪੱਤਰ ਵੀ ਬੜਾ ਬੋਲਣ ਨਾ ਕਿ ਤਸਕਰ ਫੜਿਆ ਵੱਡਾ। ਤੁਹਾਡੀ FIR ਕਿਉਂ ਨਹੀਂ ਇਹ ਗੱਲ ਬੋਲਦੀ? ਉੱਥੇ ਤੁਸੀਂ ਕਹਿੰਦੇ ਹੁੰਦੇ ਆ ਮੰਤਰੀ ਹੁੰਦੇ ਆ, ਉਹਨੂੰ ਜਾਇਦਾਦ ਬਣਾ ਲਈ ਗਿਆ, ਉਹਦੀਆਂ ਕੰਪਨੀਆਂ ਨੇ, ਆਹ ਕੰਪਨੀਆਂ ਦਾ ਰਿਕਾਰਡ ਹੈ ਜੀ, ਇੱਥੋਂ ਪੈਸਾ ਆ ਗਿਆ, ਇਸ ਲਈ ਅਸੀਂ ਉਹਨਾਂ ਦੀ ਗ੍ਰਿਫਤਾਰੀ ਪਾਉਣੀ। ਬਈ ਜੇ ਉਹਦੀ ਗ੍ਰਿਫਤਾਰੀ ਪਾਉਣੀ ਸੀ ਫਿਰ ਘਰੇ ਜਾ ਕੇ ਟੂਟਾਂ ਨੂੰ ਟੋਲਣ ਦੀ ਕੀ ਲੋੜ ਸੀ? ਅਲਮਾਰੀ ਲੋੜ ਸੀ? ਜੇ ਸਾਰੀ ਜਾਣਕਾਰੀ ਸਾਡੇ ਕੋਲ ਹੈਗੀ, ਉਹ ਸੀ ਹੁਣ ਪਲਾਟ, ਜਾਇਦਾਦ, ਇਮਾਰਤਾਂ, ਕੰਪਨੀਆਂ, ਕੱਪ ਬੋਰਡਾਂ 'ਚ ਤਾਂ ਪਈਆਂ ਨਹੀਂ ਹੁੰਦੀਆਂ, ਅਲਮਾਰੀਆਂ 'ਚ ਤਾਂ ਪਈਆਂ ਨਹੀਂ ਹੁੰਦੀਆਂ। ਫਿਰ ਉਹ ਜਿਹੜੇ ਉਹਨਾਂ ਦੇ ਘਰੇ ਕੰਮਕਾਰ ਕਰਨ ਵਾਲੇ ਨੇ, ਉਹਨਾਂ ਦੀਆਂ ਅਲਮਾਰੀਆਂ ਵੀ ਖਲੋਤੀਆਂ, ਜਿਹੜੇ ਦਫ਼ਤਰ 'ਚ ਟੱਬਰ ਰਹਿੰਦਾ ਉਹਦਾ ਵੀ ਸਮਾਨ ਖਿਲਾਰਤਾ। ਤੇ ਲੱਭਣ ਕੀ ਗਏ ਸੀ ਜੀ? ਇਹ ਸਾਰੀ ਗੱਲ ਦੀ ਘਟਨਾਕ੍ਰਮ ਕਿਤੇ ਨਾ ਕਿਤੇ ਰਾਜ ਤੋਂ ਪ੍ਰੇਰਿਤ ਲੱਗਦੀ ਹੈ। ਇੱਕ ਦਿਨ ਉਹ ਸੀ ਜਿਸ ਦਿਨ ਕੇਜਰੀਵਾਲ ਨੇ ਵਿਕਰਮ ਮਜੀਠੀਆ ਨੂੰ ਪੰਜਾਬ 'ਚ ਖੜ ਕੇ ਡਰੱਗ ਤਸਕਰ ਦਾ ਨਾਮ ਦਿੱਤਾ ਸੀ। ਹਾਂਜੀ, ਬਿਲਕੁਲ, ਦਾ ਨਾਮ ਦਿੱਤਾ ਸੀ। ਤੇ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਆਪਣੀ ਜਾਨ ਛਡਾਉਂਦਿਆਂ ਮਾਫੀ ਮੰਗੀ। ਜੀ ਸਹੀ ਹੈ। ਤੇ ਉਸ ਮਾਫੀ ਮੰਗਣ ਤੋਂ ਭਗਵੰਤ ਮਾਨ ਨਾਰਾਜ਼ ਹੋ ਗਏ ਸੀ ਕਿ ਉਹ ਕਹਿੰਦੇ ਕਿ ਪੰਜਾਬ ਨੂੰ ਇਹ ਮਨਜ਼ੂਰ ਨਹੀਂ ਕਿ ਵੀ ਤੁਸੀਂ ਏਦਾਂ ਮਾਫੀ ਮੰਗੋ, ਤੁਸੀਂ ਸਾਹਮਣਾ ਕਰੋ। ਤੇ ਪਰ ਕੇਜਰੀਵਾਲ ਕਿਨਾਰਾ ਕਰਕੇ ਉਸ ਮਾਮਲੇ 'ਚ ਅੱਜ ਵੀ ਸੰਜੇ ਸਿੰਘ ਤਰੀਕਾ ਭੁਗਤ ਰਹੇ। ਜੇ ਉਸ ਸਮੇਂ ਪੰਜਾਬ ਨਾਰਾਜ਼ ਹੋ ਰਿਹਾ ਸੀ, ਫਿਰ ਅੱਜ ਪੰਜਾਬ ਖੁਸ਼ ਕਿਉਂ ਨਹੀਂ ਹੋਇਆ ਕਾਰਵਾਈ ਨੂੰ? ਉਹ ਰੰਗ ਕਿਉਂ ਨਹੀਂ ਚੜਿਆ ਜੋ ਉਸ ਦਿਨ ਚੜ ਰਿਹਾ ਸੀ? ਤੇ ਤੁਸੀਂ ਅੱਜ ਕੇਜਰੀਵਾਲ ਨੂੰ ਕਿਉਂ ਨਹੀਂ ਕਿਹਾ ਕਿ ਕੇਜਰੀਵਾਲ ਜੀ ਅੱਜ ਵੀ ਨਾਮ ਲੈ ਕੇ ਬੋਲੋ? ਹੁਣ ਤਾਂ ਆਪਣੀ ਸਰਕਾਰ ਹੈ। ਹੁਣ ਕੇਜਰੀਵਾਲ ਨਾਮ ਵੀ ਨਹੀਂ ਲੈ ਰਹੇ। ਹੁਣ ਇੱਕ ਵੱਡਾ ਆਗੂ ਫੜ ਲਿਆ, ਵੱਡਾ ਤਸਕਰ ਫੜ ਲਿਆ, ਜਿਹਦੇ ਸਰਕਾਰ 'ਚ ਰਹਿੰਦੇ ਆ ਕੁਛ ਕੀਤਾ, ਸਰਕਾਰੀ ਗੱਡੀਆਂ 'ਚ ਹੋਇਆ। ਹੁਣ ਤੁਸੀਂ ਵਿਕਰਮ ਮਜੀਠੀਆ ਨਾਮ ਨਹੀਂ ਲੈ ਰਹੇ, FIR ਕੀਤੀ ਅੱਜ ਤਾਂ ਤੁਸੀਂ ਤਾਜ਼ਾ ਜੀ। ਅਜੀਬ ਜਿਹਾ ਲੱਗਦਾ। ਤਾਂ ਇਸ ਲਈ ਦਿਖਾਇਆ ਕੁਝ ਜਾ ਰਿਹਾ, ਪ੍ਰਗਟਾਇਆ ਕੁਝ ਜਾ ਰਿਹਾ, ਕੀਤਾ ਕੁਝ ਹੋਰ ਜਾ ਰਿਹਾ। ਪੰਜਾਬ ਦੇ ਵਿੱਚ ਡਰੱਗ ਤਸਕਰ ਦੇ ਨਾਮ ਦੇ ਉੱਤੇ ਬਲਡੋਜ਼ਰ ਚੱਲ ਰਿਹਾ ਜੀ, ਘਟਾਏ ਜਾ ਰਹੇ ਆ। ਮੀਡੀਆ ਖਬਰ ਦਿੰਦਾ ਹੈ ਕਿ ਤਸਕਰ ਦਾ ਘਾਟਾ ਤਾਂ ਬਿਲਕੁਲ ਪਿੰਡ ਦੇ ਵਿੱਚ ਮਾੜਾ ਮੋਟਾ ਇਹ ਵੀ ਹੁੰਦਾ ਕਿ ਇਹ ਬੰਦੇ ਵੇਚਦੇ ਆ ਜੀ, ਪਿੰਡ ਦੇ ਲੋਕਾਂ ਨੂੰ ਚੈਟ ਲਾਉਂਦੇ ਆ ਜੀ, ਕਈ ਡੱਬਰ ਕਹਿੰਦੇ ਛੱਡ ਗਏ ਜੀ, ਕਈ ਕਹਿੰਦੇ ਜੀ ਹੈਗੇ ਆ ਜੀ, ਕਹਿੰਦੇ ਸਾਡਾ ਨਸ਼ਾ ਵਾਸਤਾ ਹੀ ਨਹੀਂ ਜੀ। ਜ਼ਿਆਦਾਤਰ ਮਾਮਲਿਆਂ 'ਚ ਘਰ ਉਹ ਢਾਏ ਗਏ ਜਿਹੜੇ ਸ਼ਾਮਲਾਟਾਂ 'ਚ ਬਣੇ, ਨਜਾਇਜ਼ ਕਬਜ਼ਿਆਂ 'ਚ ਬਣੇ, ਕਿਸੇ ਹੋਰ ਪੰਚਾਇਤ ਨੇ ਪਲਾਟ ਦਿੱਤਾ ਸੀ, ਉਹ ਦੂਜੀ ਪੰਚਾਇਤ ਨਾਲ ਨੇ। ਜ਼ਿਆਦਾਤਰ ਮਾਮਲੇ ਹੁਣ ਉਸੇ ਤਰ੍ਹਾਂ ਮਾਮਲਾ ਇਹ, ਤੁਸੀਂ ਗੱਲਾਂ ਇੱਥੇ ਨਸ਼ੇ ਦੀਆਂ ਕਰ ਰਹੇ ਹੋ ਤੇ ਮਾਮਲੇ ਤੁਸੀਂ ਕੁਝ ਹੋਰ ਤਰ੍ਹਾਂ ਦਰਜ ਕਰ ਰਹੇ ਹੋ। ਹੁਣ ਕਹਿੰਦੇ ਜੀ ਬਿਜ਼ਨਸ ਤਾਂ ਆਪਣੀ ਸੱਚੀ ਹੋਣ ਨੂੰ ਫਿਰਦੇ, ਕਹਿੰਦੀ ਅਸੀਂ ਤਾਂ ਜੀ ਕੱਲ 20 ਥਾਵਾਂ ਤੇ ਛਾਪੇ ਮਾਰਿਆ, ਕੱਲਾ ਮਜੀਠੀਆ ਦੇ ਘਰੇ ਥੋੜਾ ਮਾਰਿਆ। ਠੀਕ ਹੈ। ਅਸੀਂ ਤਾਂ ਅੰਮ੍ਰਿਤਸਰ 'ਚ 11 ਛਾਪੇ ਮਾਰੇ ਆ ਜੀ, ਅਸੀਂ ਤਾਂ ਜੀ ਤਰਨਤਾਰਨ 'ਚ 4 ਛਾਪੇ ਮਾਰੇ ਆ ਜੀ, ਅਸੀਂ ਤਾਂ ਜੀ ਸੰਗਰੂਰ 'ਚ 3 ਮਾਰੇ ਆ ਜੀ, ਲੁਧਿਆਣੇ 'ਚ 2 ਮਾਰੇ, ਸਾਡੇ ਤਾਂ 20 ਛਾਪੇ ਆ ਜੀ। ਤੇ ਫਿਰ ਬਰਾਮਦਗੀ ਵੀ ਦਿਖਾਈ ਕਿ ਵਿਕਰਮ ਮਜੀਠੀਆ ਕੋਈ 8 ਡੈਰੀਆਂ ਮਿਲ ਗਈਆਂ, 2 iPad ਮਿਲ ਗਏ ਜੀ, 4 ਲੈਪਟਾਪ ਮਿਲ ਗਏ ਜੀ, 29 ਮੋਬਾਈਲ ਫੋਨ ਜੀ। ਹੁਣ ਲੋਕ ਕਹਿੰਦੇ ਵੀ ਜਿੱਡਾ ਬੜਾ ਵਿਕਰਮ ਮਜੀਠੀਆ ਦਾ ਨਾਂ ਹੈ, ਜਿੱਡਾ ਵੱਡਾ ਲੀਡਰ ਹੈ, ਜਿੱਡਾ ਉਹਦਾ ਕਾਰੋਬਾਰ ਹੈ, ਤੁਸੀਂ ਕਹਿੰਦੇ ਇੰਨੀਆਂ ਕੰਪਨੀਆਂ ਚੱਲਦੀਆਂ ਤੇ ਉੱਥੇ ਫਿਰ 4 ਲੈਪਟਾਪ ਤੇ 2 iPad ਕਿੱਡੀ ਚੀਜ਼ ਹੈ ਜੀ ਉਹਨਾਂ ਲਈ। ਤੁਹਾਡੇ ਸਾਡੇ ਘਰੋਂ ਇਹੀ ਜਿਹੀਆਂ ਚੀਜ਼ਾਂ ਮਿਲ ਜਾਣ ਫਿਰ ਤਾਂ ਸਮਝ ਆਵੇ ਜੀ। ਇਹ ਜੇ ਬੰਦੇ ਦੇ ਘਰੋਂ ਜੇ ਇੰਨੀ 8 ਡੈਰੀਆਂ ਜੀ, ਜੇ ਬੰਦਾ ਮੰਤਰੀ ਰਿਹਾ, ਘਰ ਵਾਲੀ MLA ਹੈ, ਘਰੇ ਦਰਬਾਰ ਲੱਗਦਾ, ਕੁਝ ਹਿਸਾਬ ਕਿਤਾਬ ਰੱਖਦੇ ਕੋਈ ਸਕਦੇ, ਕਹਿੰਦੇ 8 ਡੈਰੀਆਂ ਕਿਹੜੀ ਗੱਲ ਹੈ ਜੀ, ਲੀਡਰਾਂ ਦੇ ਘਰਾਂ 'ਚ ਤਾਂ ਹੁੰਦੀਆਂ, ਦੁੱਧ ਦਾ ਪੀਏ ਨੇ। ਪਰ 29 ਮੋਬਾਈਲ, ਜੇ 29 ਮੋਬਾਈਲ ਵਿਕਰਮ ਮਜੀਠੀਆ ਤੇ ਉਹਨਾਂ ਦੀ ਘਰਵਾਲੀ ਦੇ ਨਾਮ ਤੇ ਨੇ ਤੇ ਉਹ ਚੱਲਦੇ ਨੇ, ਭਾਲੇਗਾ। ਜੇ ਉਹ ਖਰਾਬ ਪਏ, ਬੰਦ ਪਏ ਨੇ, ਬਈ ਹਰ ਸਾਲ ਕੰਪਨੀ ਨਵਾਂ ਕੱਢ ਦਿੰਦੀ ਆ ਤੇ ਅਪਡੇਟ ਲੈ ਲਓ ਜੀ, ਹੈ ਨਾ, ਪੁਰਾਣਾ ਅਪਡੇਟ ਡਰਦਾ ਸਿੱਧਾ ਨਹੀਂ ਗਾ ਕਿ ਡਾਟਾ ਪਿਆ, ਸਾਰਾ ਕੁਝ ਪਿਆ, ਮੋਬਾਈਲਾਂ 'ਚ ਸੇਵ ਹੁੰਦਾ ਡਾਟਾ,
ਉਹ ਘਰੇ ਇਕੱਠੇ ਹੋ ਜਾਂਦੇ ਨੇ। ਜੀ ਜਾਂ ਜਿਹੜੇ ਬੰਦੇ ਕੱਲ ਵਿਕਰਮ ਮਜੀਠੀਆ ਕਹਿ ਰਹੇ ਸੀ ਮੈਨੂੰ 5 ਸਰਪੰਚ ਮਿਲਣ ਆਏ ਨੇ ਜੀ, ਆ ਕੀ ਸਾਡੇ ਉਹਨਾਂ ਦੇ ਨੌਕਰ ਸੀ? ਚੱਕ ਨੂੰ ਡਰਾਈਵਰ ਨੂੰ ਤੰਗ ਕਰ ਰਹੇ ਨੇ, ਕਿਤੇ ਉਹਨਾਂ ਤਾਂ ਨਹੀਂ ਇਕੱਠੇ ਕਰਦੇ ਸਾਰਿਆਂ ਦੇ? ਜੀ ਸਹੀ ਹੈ। ਸੋ ਇਸ ਲਈ ਕਿੰਨੇ ਸਵਾਲ ਖੜੇ ਹੋ ਗਏ ਉਲਟਾ। ਮਤਲਬ ਲੋਕਾਂ ਦੇ ਮਨ ਨੂੰ ਜਿਹੜੀ ਪੰਜਾਬ 'ਚ ਲਗਾਤਾਰ ਚਿਰਾਂ ਤੋਂ ਮੰਗ ਹੈ ਕਿ ਨਸ਼ੇ ਨੂੰ ਰੋਕੋ, ਨਸ਼ੇ ਦੇ ਤਸਕਰਾਂ ਤੋਂ ਸਪਲਾਈ ਚੇਨ ਤੋੜੋ, ਹੈ ਨਾ, ਜੇ ਤੁਸੀਂ ਉਹ ਕਾਰਵਾਈ ਦਿਖਾ ਰਹੇ ਹੋ ਜਿਹਨਾਂ ਨੂੰ ਕਿਤੇ ਤਸਕਰ ਕਹਿ ਰਹੇ ਸੀ, ਤਾਂ ਵੀ ਲੋਕਾਂ ਦੇ ਮਨਾਂ ਨੂੰ ਉਵੇਂ ਕਿਉਂ ਨਹੀਂ ਗੱਲ ਲੱਗ ਰਹੀ? ਲੋਕਾਂ ਦੇ ਮਨਾਂ ਨੂੰ ਇਹ ਤਾਂ ਠੀਕ ਹੈ ਕਿ ਵਿਕਰਮ ਮਜੀਠੀਆ ਫੜ ਲਿਆ, ਚਲੋ ਵਧੀਆ ਜੀ, ਇਹਨੇ ਕਿਹੜਾ ਘੱਟ ਕੀਤੀ ਹੈ ਕਿਸੇ ਨਾਲ, ਇਹਨੇ ਵੀ ਚੰਮਦੀਆਂ ਚਲਾਈਆਂ, ਪਰ ਇਹ ਨਹੀਂ ਲੱਗ ਰਿਹਾ ਕਿ ਤੁਸੀਂ ਉਹਨੂੰ ਤਸਕਰ ਦੇ ਕਰਕੇ ਫੜੇ ਜੀ। ਉਹ ਕਹਿੰਦੇ ਜੀ ਰਾਜਨੀਤਿਕ ਬਦਲਾਖੋਰੀ ਕਰਕੇ ਫੜੇ। ਲੋਕਾਂ ਨੂੰ ਇਹ 'ਚੋਂ ਬਦਲਾਖੋਰੀ ਦੀ ਸਿੱਧੀ ਮੁਸਕ ਆ ਰਹੀ ਜੀ। ਤੇ ਹੁਣ ਸਰਕਾਰ ਇਹਨੂੰ 227 ਦੇ ਵਜੋਂ ਕੈਚ ਕਰਨਾ ਚਾਹੁੰਦੀ ਹੈ ਕਿ ਲਓ ਜੀ, ਹੁਣ ਤੱਕ ਜਿਹੜਾ ਸਾਡੇ ਤੇ ਇਹ ਗੱਲ ਸੀ ਕਿ ਵੱਡਿਆਂ ਨੂੰ ਹੱਥ ਨਹੀਂ ਪਾਉਂਦੇ, ਅਸੀਂ ਵੱਡੇ ਨੂੰ ਹੱਥ ਪਾ ਲਿਆ। ਸੋ ਇਹ 27 ਦੇ ਵਿੱਚ ਉਹਦਾ ਲਾਹਾ ਕਿੰਨਾ ਮਿਲਦਾ, ਨਹੀਂ ਮਿਲਦਾ, ਜਾਂ ਇਹ ਨਾ ਹੋਵੇ ਕਿ ਬਾਦਲਾਂ ਨੂੰ ਅੰਦਰ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਇਹੋ ਜਿਹੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ, ਬਾਅਦ 'ਚੋਂ ਅਗਲੇ ਬਰੀ ਵੀ ਹੋ ਗਏ, ਤੁਹਾਡੇ ਨਾਲ ਸਿਟੀ ਘੁਟਾਲੇ ਦਾ ਸਮਝੌਤਾ ਵੀ ਹੋ ਗਿਆ, ਪਰ ਜੇਲ੍ਹ 'ਚ ਜਾਣ ਤੋਂ ਬਾਅਦ 2 ਵਾਰ ਬਾਦਲਾਂ ਦੀ ਲਗਾਤਾਰ ਸਰਕਾਰ ਆ ਗਈ। ਮੈਨੂੰ ਨਹੀਂ ਪਤਾ ਵਿਕਰਮ ਮਜੀਠੀਆ ਇਸ ਯਾਤਰਾ ਤੋਂ ਬਾਅਦ ਬੜਾ ਲੀਡਰ ਬਣ ਜੂਗਾ ਜਾਂ ਨਹੀਂ ਬਣ ਜੂਗਾ, ਅਕਾਲੀ ਦਲ ਬਾਦਲ ਉਹਦੇ ਕੋਲ ਆ ਜੂਗਾ ਜਾਂ ਨਹੀਂ ਆ ਜੂਗਾ, ਹੈ ਨਾ, ਪਰ ਆਮ ਆਦਮੀ ਪਾਰਟੀ ਨੇ ਕਈ ਸਵਾਲ ਜ਼ਰੂਰ ਆਪਣੇ ਲਈ ਕਰੇਗਾ। ਕੁਝ ਲੋਕਾਂ ਨੂੰ ਲੱਗਦਾ ਹੋਣਾ ਵੀ ਸ਼ਾਇਦ ਆਪਾਂ ਵਿਕਰਮ ਮਜੀਠੀਆ ਨੂੰ ਡਿਫੈਂਡ ਕਰ ਰਹੇ ਹਾਂ, ਜੇਕਰ ਅਸੀਂ ਉਹਦੀ ਜੀ ਬਿਲਕੁਲ। ਜਦੋਂ ਵਿਕਰਮ ਮਜੀਠੀਆ ਉਹਦੀ ਸੱਤਾ 'ਚ ਸੀਗੇ, ਜਦੋਂ ਅਕਾਲੀ ਦਲ ਬੀਜੇਪੀ ਦਾ ਰਾਜ ਸੀ, ਤਦ ਵੀ ਪੁਲਿਸ ਇਸੇ ਤਰ੍ਹਾਂ ਕਰਦੀ ਸੀ। ਬਿਲਕੁਲ ਬਿਲਕੁਲ। ਜਦੋਂ ਕੈਪਟਨ ਦਾ ਰਾਜ ਸੀ, ਤਦ ਵੀ ਪੁਲਿਸ ਨੇ ਹੀ ਕੁਝ ਕੀਤਾ। ਅਸੀਂ ਸਿਸਟਮ ਦੀ ਗੱਲ ਕਰ ਰਹੇ ਹਾਂ। ਉਹੀ ਪੁਲਿਸ ਵਾਲੇ ਜਿਨ੍ਹਾਂ ਨੇ ਬਾਦਲਾਂ ਦੇ ਉੱਤੇ ਪਰਚੇ ਦਰਜ ਕੀਤੇ, ਗਵਾਹ ਬਣੇ, ਉਹ ਕੈਪਟਨ ਦੇ ਸਰਕਾਰ ਦੇ ਸਮੇਂ ਤੇ ਬਾਦਲਾਂ ਦੀ ਸਰਕਾਰ ਉਸ ਸਮੇਂ ਗਵਾਹਾਂ ਤੋਂ ਮੁੱਕਰ ਗਏ। ਅਫਸਰਸ਼ਾਹੀ ਦਾ ਕੀ ਹੈ ਜੀ? ਇਹ ਤਾਂ ਸਵਾਲ ਤਾਂ ਸਿਸਟਮ ਦੀ ਵਰਤੋਂ ਦਾ ਬਿਲਕੁਲ ਸਵਾਲ ਤਰੀਕਾਕਾਰ ਦਾ ਅਸਲ ਦੇ ਵਿੱਚ ਸਵਾਲ ਇਹ ਹੈ ਵੀ ਤੁਸੀਂ ਜਿਹੜੀ ਗੱਲ ਦਾ ਦਾਅਵਾ ਕਰਦੇ ਹੋ ਕਿ ਕਾਨੂੰਨੀ ਰੂਪ ਦੇ ਵਿੱਚ ਹੀ ਉਸੇ ਤਰੀਕੇ ਨਾਲ ਜਾਂਦੇ ਹੋ ਕਿ ਨਹੀਂ। ਸਵਾਲ ਇਸ ਗੱਲ ਦਾ, ਇਹ ਜਿਹੜਾ ਅੱਜ ਮਜੀਠੀਆ ਨਾਲ ਹੋ ਰਿਹਾ, ਹੋ ਸਕਦਾ ਕੱਲ ਨੂੰ ਇਹਦਾ ਵਿਕਟਮ ਭਗਵੰਤ ਮਾਨ ਹੋਵੇ, ਆਮ ਆਦਮੀ ਪਾਰਟੀ 'ਚ ਕੋਈ ਹੋਵੇ, ਜਦੋਂ ਕੋਈ ਬਦਲ ਗਏ। ਗੱਲ ਤਾਂ ਤਰੀਕਾਕਾਰ ਦੀ ਆ। ਇਹਦੇ ਨਾਲ ਜਿਹੜੀ ਇੱਕ ਹੋਰ ਮਜੀਠੀਆ ਵਰਗਾ ਸ਼ਰੇਆਮ ਕਹਿੰਦਾ ਕਿ ਹਾਂ ਕੋਈ ਨਾ ਆ ਜਾਂਦੇ, ਸਰਕਾਰ ਟੰਗਾਂਗੇ ਅਸੀਂ, ਧਮਕੀਆਂ ਦਿੰਦੇ ਨੇ ਉਹ ਤਾਂ ਸ਼ਰੇਆਮ। ਇਸ ਤੋਂ ਬਾਅਦ ਜਿਹੜੀ ਚਰਚਾ ਛਿੜੀ ਹੈ ਸ਼ਰਮਾ ਜੀ, ਉਹ ਇਹ ਛਿੜੀ ਹੈ ਵੀ ਏਜੰਸੀਆਂ ਦੀ ਕਾਰਵਾਈ ਦੇ ਉੱਤੇ ਇੱਕ ਵਾਰ ਫਿਰ ਤੋਂ ਜਿਹੜੀ ਚਰਚਾ ਛਿੜੀ ਹੈ ਮਜੀਠੀਆ ਦੀ ਗ੍ਰਿਫਤਾਰੀ ਦੇ ਨਾਲ। ਦੇਖੋ, ਜੇ ਹੁਣ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ, ਅੱਜ ਨਹੀਂ ਤਾਂ ਕੱਲ ਨੂੰ ਈਡੀ ਵਿੱਚ ਫਿਰ ਇਨਵੋਲਵ ਹੋ ਜੂਗੀ ਜੀ। ਤੇ ਹੁਣ ਜੇ ਇਸ ਤਰ੍ਹਾਂ ਦਾ ਵਿਜੀਲੈਂਸ ਦੀ ਕਾਰਵਾਈ ਹੈ ਤਾਂ ਜਾਖੜ ਵੀ ਇਹ ਸਾਰੇ ਬੋਲ ਰਹੇ ਨੇ। ਜਦੋਂ ਈਡੀ ਕਰਦੀ ਹੈ ਫਿਰ ਨਹੀਂ ਬੋਲਦੇ, ਫਿਰ ਕਹਿੰਦੇ ਜਾਇਜ਼ ਹੈ ਜੀ। ਜੇ ਈਡੀ ਕੇਜਰੀਵਾਲ ਦੇ ਉੱਤੇ ਕਾਰਵਾਈ ਕਰਦੀ ਹੈ, ਮਨੀਸ਼ ਸਿਸੋਦੀਆ ਦੀ ਕਾਰਵਾਈ ਕਰਦੀ ਹੈ, ਕਹਿੰਦੇ ਜੀ ਇਹ ਗਲਤ ਹੋ ਰਿਹਾ, ਸਭ ਨਾਲ ਧੱਕਾ ਹੋ ਰਿਹਾ। ਕਿਸੇ ਨਾਲ ਵਿਜੀਲੈਂਸ ਰਾਹੀਂ ਕਰਦੇ ਹੋ, ਅਸੀਂ ਜਾਇਜ਼ ਕਰ ਰਹੇ ਜੀ, ਅਸੀਂ ਤਾਂ ਪੰਜਾਬ ਨੂੰ ਬਚਾਉਣ ਲਈ ਕਰ ਰਹੇ ਹਾਂ। ਮਤਲਬ ਇਹ ਦੋਹਰੇ ਜੀ। ਕੱਲ ਭਾਰਤੀ ਜਨਤਾ ਪਾਰਟੀ ਵਿਕਰਮ ਮਜੀਠੀਆ ਦੀ ਪਿੱਠ ਤੇ ਆ ਗਈ, ਕਾਂਗਰਸ ਦੇ ਪਿੱਠ ਤੇ ਆ ਗਏ। ਚਲੋ ਕੱਲ ਹਰਸਿਮਰਤ ਬੋਲੀ, ਸੁਖਬੀਰ ਬਾਦਲ ਬੋਲੇ, ਹੈ ਨਾ, ਦਲਜੀਤ ਸਿੰਘ ਚੀਮਾ ਬੋਲੇ, ਹੋਰ ਲੀਡਰ ਬੋਲੇ, ਪਰ ਸੱਤਾਧਾਰੀ ਧਿਰ ਨੇ ਆਪਣੇ 4-4 ਮੰਤਰੀ ਲਾਤੇ। ਇੱਕ ਬੋਲ ਕੇ ਜਾਂਦਾ, ਦੂਆ ਜਾਂਦਾ, ਦੂਆ ਬੋਲ ਕੇ ਜਾਂਦਾ, ਤੀਆ ਜਾਂਦਾ, ਤੀਆ ਬੋਲ ਕੇ, ਤਾਂ ਕਿ ਅਸੀਂ ਮੀਡੀਆ ਦੇ ਵਿੱਚ ਛਾਏ ਰਹੀਏ, ਸਾਡਾ ਹੀ ਸੁਨੇਹਾ ਜਾਵੇ, ਸਾਡੀ ਉਹ ਲਾਈਵ ਚੱਲੇ, ਸਾਡੀ ਉਹ ਖਬਰ ਲੱਗੇ, ਤਾਂ ਕਿ ਦੂਜਾ ਜਿਹੜਾ ਸਵਾਲ ਖੜੇ ਹੋ ਰਹੇ ਨੇ ਸਵਾਲ ਦੱਸ ਜਾਣ ਜੀ। ਪਰ ਸਵਾਲ ਤਾਂ ਹੋਣਗੇ ਜੀ ਕਿ ਜੇ ਈਡੀ ਕਾਰਵਾਈ ਕਰੇ ਤਾਂ ਬੀਜੇਪੀ ਵੀ ਕਹਿੰਦੀ ਹੈ ਜਾਇਜ਼ ਹੈ, ਬਾਕੀ ਤਰ੍ਹਾਂ ਕਹਿੰਦੀ ਹੈ ਜੀ ਧੱਕਾ, ਤੇ ਜੇ ਸੂਬੇ ਵਾਲੀ ਸਰਕਾਰ ਕਰੇ ਫਿਰ ਕਹਿੰਦੇ ਜੀ ਸੂਬੇ ਵਾਲੀਆਂ ਏਜੰਸੀਆਂ ਧੱਕਾ ਕਰਦੀਆਂ ਹੈ। ਮਤਲਬ ਕਿ ਜਿਹੜੀ ਧਿਰ ਕਰਾ ਰਹੀ ਹੈ ਉਹ ਕਹਿੰਦੀ ਨਹੀਂ ਠੀਕ ਹੋ ਰਹੀ ਹੈ ਜੀ, ਬਾਕੀ ਕਹਿੰਦੀਆਂ ਗਲਤ ਹੋ ਰਹੀ ਹੈ। ਸੋ ਏਜੰਸੀਆਂ ਚਾਹੇ ਕੇਂਦਰੀ ਨੇ ਚਾਹੇ ਸੂਬਈ ਨੇ ਜੀ, ਉਹ ਸੱਤਾ ਦਾ ਟੂਲ ਬਣ ਕੇ ਰਹੇਗੀ, ਸੱਤਾ ਦੇ ਹੱਥ ਦੀ ਮਸ਼ੀਨਰੀ ਬਣ ਕੇ ਰਹੇਗੀ। ਉਹ ਸੱਤਾ ਦੇ ਅਨੁਸਾਰ ਚੱਲਦੀਆਂ ਨੇ, ਉਹ ਨਿਯਮ ਅਨੁਸਾਰ, ਸਿਸਟਮ ਅਨੁਸਾਰ ਨਹੀਂ ਚੱਲਦੀਆਂ। ਹੁਣ ਇਸ ਮਾਮਲੇ 'ਚ ਅੱਜ ਨਹੀਂ ਤਾਂ ਕੱਲ ਨੂੰ ਈਡੀ ਨੇ ਇਨਵੋਲਵ ਹੋਣਾ ਜੀ, ਕਿਉਂਕਿ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਬਣਾਇਆ। ਈਡੀ ਨੇ ਆਪਣੇ ਆਪ ਇਹ ਮਾਮਲਾ ਟੇਕ ਓਵਰ ਕਰ ਲਿਆ। ਪਰ ਸਵਾਲ ਤਾਂ ਇਹ ਖੜਾ, ਜੇ ਪਹਿਲਾਂ 7 ਸਿੱਟ ਜਾਂਚ ਹੁੰਦੀ ਰਹੀ ਨਸ਼ੇ ਵਾਲੇ ਮਾਮਲੇ 'ਚ, ਤੇ ਵਿਕਰਮ ਮਜੀਠੀਆ ਦਾ ਦਮ ਭਰੀ ਜਾਂਦਾ, ਅਗਲਾ ਕਹਿੰਦਾ ਕਿ 7 ਸਿੱਟ 'ਚ ਕੁਝ ਨਹੀਂ ਲੱਭਿਆ ਜੀ, ਮੈਂ ਤਾਂ ਪਹਿਲਾਂ ਕਹਿੰਦਾ ਸੀ ਮੇਰੇ ਤੇ ਨਵਾਂ ਪਰਚਾ ਪਾਉਣਗੇ ਜਦੋਂ ਇਹ 'ਚੋਂ ਕੁਝ ਨਹੀਂ ਮਿਲਿਆ। ਤੁਸੀਂ ਗੱਲ ਨੂੰ ਸਹੀ ਸਾਬਤ ਕਰਦੇ ਹੋ ਕਿਆ? ਦੇਖੋ ਜੀ। ਤੇ ਦੂਸਰੇ ਪਾਸੇ ਹੁਣ ਤਾਂ ਤੁਸੀਂ ਚਲਾਨ ਨਹੀਂ ਪੇਸ਼ ਕਰਦੇ ਜੀ। ਮਤਲਬ ਜੇ ਭਗਵੰਤ ਮਾਨ ਹੋਰਾਂ ਨੂੰ ਪਤਾ ਹੈ, ਜੇ ਕੇਜਰੀਵਾਲ ਹੋਰਾਂ ਨੂੰ ਪਤਾ ਹੈ, ਜੇ ਇਹਨਾਂ ਦੇ ਲੀਡਰਾਂ ਨੂੰ ਪਤਾ ਹੈ, ਜੇ ਇਹਨਾਂ ਦੇ ਮੰਤਰੀਆਂ ਨੂੰ ਪਤਾ ਹੈ,
ਤਾਂ ਇਹ ਸਾਰੇ ਬਤੌਰ ਗਵਾਹ ਬਣਾ ਕੇ ਉਹਦੇ ਉੱਤੇ ਕਾਰਵਾਈ ਕਰਾ ਦੇਣ। ਜੀ ਜੀ, ਸਹੀ ਹੈ। ਤੁਸੀਂ ਤਾਂ ਵਿਜੇ ਸਿੰਗਲਾ ਤੇ ਫਰਾਰੀ ਤੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਪਾਈ। ਜਿਹੜੇ ਰਿਸ਼ਵਤ ਲੈਂਦੇ ਸ਼ਰਿਆਮ ਫੜੇ, ਜਿਹੜੇ ਚੋਰ ਬਜ਼ਾਰੀ ਕਰਦੇ ਸ਼ਰਿਆਮ ਦਿਖ ਗਏ। ਤੁਹਾਡਾ MLA ਅਮਿਤ ਰਤਨ ਫੜ ਲਿਆ ਜੀ, ਆਹ ਫੜ ਲਿਆ ਜੀ, 1 ਕਰੋੜਾ ਫੜ ਲਿਆ ਸੀ ਜੀ, ਉਹ ਸਾਰਿਆਂ ਦੇ ਉੱਤੇ ਕਿੱਥੇ ਉਹ ਕਾਰਵਾਈਆਂ, ਕਿੱਥੇ ਪਾਈਆਂ? ਸੋ ਇਹਦਾ ਮਤਲਬ ਤੁਸੀਂ ਲੋਕਾਂ ਨੂੰ ਇਹ ਦਿਖਾਉਂਦੇ ਹੋ ਕਿ ਜੀ ਸਾਡੇ ਕੋਲ ਸੱਤਾ ਹੈ ਤਾਂ ਅਸੀਂ ਚੋਰ ਮੋਰੀ ਰਾਹੀਂ ਵੀ ਬਚ ਕੇ ਜਾਵਾਂਗੇ, ਸਾਡੇ ਕੋਲ ਸੱਤਾ ਨਹੀਂ ਹੈ ਤਾਂ ਅਸੀਂ ਕੁਝ ਕਰਾਂਗੇ। ਸੋ ਜਦੋਂ ਅਕਾਲੀ ਦਲ ਸੀ ਉਹ ਕਰਦੇ ਸੀ, ਜਦੋਂ ਕਾਂਗਰਸ ਦਾ ਸੀ ਉਹ ਕਰਦੇ ਸੀ, ਹੁਣ ਤੁਸੀਂ ਕਰ ਰਹੇ ਹੋ। ਇਹ ਏਜੰਸੀਆਂ ਦੀ ਦੁਰਵਰਤੋਂ ਹੈ, ਇਹਦੀ ਚਰਚਾ ਪਹਿਲਾਂ ਵੀ ਤੁਰਦੀ ਰਹੀ ਹੈ, ਇਸ ਘਟਨਾ ਨੇ ਇੱਕ ਵਾਰ ਫਿਰ ਤੋੜ ਦਿੱਤੀ ਹੈ। ਬਿਲਕੁਲ ਸਹੀ। ਜੀ ਜੀ, ਅਗਲੀ ਗੱਲ ਕਰੀਏ ਇੱਕ ਅਜਿਹੀ ਲੀਕ ਦੀ ਜਿਹੜੀ ਦਿਨੋਂ ਦਿਨ ਛੋਟੀ ਕੀਤੀ ਜਾ ਰਹੀ ਹੈ ਸਿਆਸੀ ਧਿਰਾਂ ਦੇ ਵੱਲੋਂ। ਸ਼ਰਮਾ ਜੀ, ਸਿਆਣੇ ਕਹਿੰਦੇ ਵੀ ਜਿਹੜੀਆਂ ਲੀਕਾਂ ਸੰਘਰਸ਼ਾਂ ਦੇ ਨਾਲ ਖਿੱਚੀਆਂ ਹੋਣ ਨਾ, ਉਹਨਾਂ ਨੂੰ ਕਦੇ ਛੋਟਾ ਨਹੀਂ ਕਰੀਦਾ। ਉਹ ਛੋਟਾ ਕਰਨ ਦੇ ਨਾਲ ਜੇ ਕੋਈ ਲੋਕ, ਬੰਦੇ, ਜਥੇਬੰਦੀਆਂ ਉਹਨਾਂ ਨੂੰ ਛੋਟਾ ਕਰਦੀਆਂ ਨੇ ਨਾ, ਉਹ ਆਪ ਵੀ ਨਾਲ ਛੋਟੇ ਹੁੰਦੇ ਨੇ। ਰਾਜਪਾਲ ਦੇ ਨਾਲ ਮੁਲਾਕਾਤ ਦਾ ਮਸਲਾ ਕਹਿੰਦੇ ਮੰਗਣਾ ਸੀ ਚੰਡੀਗੜ੍ਹ, ਪਰ ਮੰਗ ਕੇ ਆ ਕੇ ਚੰਡੀਗੜ੍ਹ ਦੇ ਵਿੱਚ ਹੀ ਪਲਾਟ ਹੀ। ਤੇ ਇਸ ਮਸਲੇ ਦੇ ਉੱਤੇ ਤਾਂ ਪੰਜਾਬੀ ਗ੍ਰਿਫਤਾਰੀਆਂ ਦਿੰਦੇ ਰਹੇ, ਕੁਰਬਾਨੀਆਂ ਕਰਦੇ ਰਹੇ। ਪ੍ਰਵੀਨ ਜੀ, ਚੰਡੀਗੜ੍ਹ 'ਚ ਚਲੋ ਡਿਊਟੀ ਬਣਾਇਆ ਹੋਇਆ, ਹਾਂਜੀ, ਉਹਦੀ ਲੜਾਈ ਪੰਜਾਬ ਨੂੰ ਲੜਨੀ ਚਾਹੀਦੀ ਹੈ ਕਿ ਬਈ ਇਹ ਪੰਜਾਬ ਦੀ ਰਾਜਧਾਨੀ ਹੈ, ਪੰਜਾਬ ਨੂੰ ਮਿਲਣੀ ਚਾਹੀਦੀ ਹੈ। ਹਰਿਆਣੇ ਨੂੰ ਵੱਖਰੀ ਰਾਜਧਾਨੀ ਬਣਾ ਕੇ ਆਪਣਾ ਸ਼ਿਫਟ ਕਰਨਾ ਚਾਹੀਦਾ ਹੈ ਨਾ। ਉਹਦੇ ਲਈ ਤਾਂ ਚੰਡੀਗੜ੍ਹ 'ਚ ਤਾਂ ਚੰਡੀਗੜ੍ਹ ਦੀ ਭਾਸ਼ਾ ਨਹੀਂ ਲੱਗਦੀ ਜੀ। ਬਿਲਕੁਲ, ਜਿਹੜਾ ਇਸ ਖਿੱਤੇ ਦੀ ਭਾਸ਼ਾ ਹੈ, ਜੇ ਪੰਜਾਬ ਦੀ ਰਾਜਧਾਨੀ ਹੈ, ਪੰਜਾਬ ਦੇ ਪਿੰਡ ਉਜਾੜੇ ਤਾਂ ਉਹਦੀ ਬੋਲੀ ਨਹੀਂ, ਤੇ ਉਹਦੇ ਲਈ ਪੰਜਾਬ ਦੀ ਕੋਈ ਸਿਰਦਤਰ ਉਵੇਂ ਲੜਦੀ ਨਜ਼ਰ ਨਹੀਂ ਆਉਂਦੀ। ਸਹੀ ਗੱਲ। ਠੀਕ ਹੈ, ਇੱਥੇ ਰਹਿ ਕੇ ਚੰਡੀਗੜ੍ਹ ਪੰਜਾਬੀ ਮੰਚ ਲੜੇ, ਉਹਦੇ ਨਾਲ ਸਹਿਯੋਗੀ ਸੰਗਠਨ ਲੜਨ, ਲੇਖਕ ਸਭਾਵਾਂ ਲੜਨ, ਹੈ ਨਾ, ਤੇ ਆਮ ਲੋਕ ਲੜਨ, ਪਰ ਸਰਕਾਰਾਂ, ਸਿਆਸਤਦਾਨ ਕਦੇ ਨਹੀਂ ਨਜ਼ਰ ਆਉਂਦੇ। ਉਹ ਇੱਕਾ ਦੁੱਕਾ ਇੱਕ ਬੰਦਾ ਆ ਜਾਊਗਾ ਉਹਨਾਂ ਦਾ, ਉਹ ਆਪਣਾ, ਉਹ ਵੀ ਤਾਂ ਆਉਂਦੇ ਨੇ ਉਹਨਾਂ ਨੂੰ ਇਕੱਠ ਦਿਖ ਜਾਂਦਾ ਉੱਥੇ ਇਕੱਠ ਹੈਗਾ, ਉਹ ਇਕੱਠ ਕਰਕੇ ਆਉਂਦੇ ਨੇ, ਨਾ ਕਿ ਪੰਜਾਬੀ ਭਾਸ਼ਾ ਕਰਕੇ ਆਉਂਦੇ ਨੇ। ਤੇ ਹੁਣ ਤਾਂ ਸਰਕਾਰ ਨੇ ਸ਼ਰਮੇ ਲਾਤੀ। ਅੱਛਾ, ਮਤਲਬ ਯਾਦ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਸਰਕਾਰ ਨੇ ਮੰਗ ਕੀਤੀ ਕਿ ਜੀ ਸਾਨੂੰ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੇ ਲਈ ਵੱਖਰੀ ਥਾਂ ਚਾਹੀਦੀ ਹੈ, ਥਾਂ ਛੋਟੀ ਪੈ ਗਈ। ਠੀਕ ਹੈ ਜੀ, ਨੇ ਇਹ ਫਾਰਮੂਲਾ ਅਮਿਤ ਸ਼ਾਹ ਦੇ ਇਸ਼ਾਰੇ ਦੇ ਉੱਤੇ ਤੈਅ ਕਰ ਲਿਆ ਕਿ ਜੀ ਆਹ ਥਾਂ ਦੇ ਦਿੰਦੇ ਆ, ਇਹਦੇ ਬੱਟੇ ਸਾਨੂੰ ਉਹ ਥਾਂ ਦੇ ਦੇਣਗੇ। ਪੰਜਾਬ ਨੇ ਲੜਾਈ ਕੀ ਲੜਨੀ ਸੀ ਕਿ ਜੀ ਇਹਨਾਂ ਨੂੰ ਵੱਖਰੀ ਵਿਧਾਨ ਸਭਾ ਆਪਣੇ ਸੂਬੇ 'ਚ ਜਾ ਕੇ ਬਣਾਉਣੀ ਚਾਹੀਦੀ ਆ। ਇਹ ਰਾਜਧਾਨੀ 'ਚ ਟੈਂਪਰੇਰੀ ਆਏ ਸੀ, ਕੁਝ ਸਾਲ ਲਈ ਆਏ ਸੀ। ਇਹ ਨਿਯਮ ਕਹਿੰਦਾ, ਕਾਨੂੰਨ ਕਹਿੰਦਾ ਕਿ ਜਿਹੜਾ ਨਵਾਂ ਸੂਬਾ ਬਣਦਾ ਉਹਨੇ ਨਵੀਂ ਰਾਜਧਾਨੀ ਆਪਣੀ ਵੱਖਰੀ ਬਣਾਉਣੀ ਹੁੰਦੀ ਹੈ। ਪੰਜਾਬ ਦੀ ਰਾਜਧਾਨੀ ਦੇ ਨਾਂ ਤੇ ਉਸਰਿਆ ਸੀ, ਸਾਨੂੰ ਮੰਨਣਾ ਚਾਹੀਦਾ। ਪਰ ਨਹੀਂ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਕਿ ਵੀ ਜੇ ਵੱਖਰੀ ਥਾਂ ਦੇਣੀ ਹੈ, ਸਾਨੂੰ ਵੀ ਵੱਖਰੀ ਥਾਂ ਦਿਓ। ਭਰਾਵਾ, ਆਪਣੇ ਕੋਲ ਤਾਂ ਆਪਣੀ ਵਿਧਾਨ ਸਭਾ ਹੈ ਜੀ। ਸਹੀ ਹੈ, ਆਪਣੇ ਕੋਲ ਤਾਂ ਆਪਣਾ ਸਕੱਤਰੇਤ ਹੈ, ਸਾਰਾ ਕੁਛ ਹੈ ਸਾਡੇ ਕੋਲ। ਤੁਸੀਂ ਕਹੋ ਵੀ ਤੁਸੀਂ ਬੈਠੇ ਹੋ ਟੈਂਪਰੇਰੀ, ਆਪਣਾ ਸ਼ਿਫਟ ਕਰਕੇ ਆਪਣੇ ਸੂਬੇ 'ਚ ਜਾਓ, ਸਾਨੂੰ ਵੀ ਵੱਖਰੀ ਦਿਓ ਜੀ। ਮਤਲਬ ਤੁਸੀਂ ਆਹ ਥਾਂ ਵੀ ਯੂਟੀ ਨੂੰ ਛੱਡਣ ਨੂੰ ਫਿਰਦੇ ਹੋ ਉਧਰ। ਜੀ ਜੀ, ਸਹੀ ਹੈ। ਤੇ ਉਸੇ ਤਰ੍ਹਾਂ ਦਾ ਪਹਿਲੂ ਹੋਣਾ। ਕੱਲ ਮੁੱਖ ਮੰਤਰੀ ਭਗਵੰਤ ਮਾਨ ਜੀ ਮਿਲ ਕੇ ਆਏ ਸੀ ਰਾਜਪਾਲ ਨੂੰ, ਤੇ ਰਾਜਪਾਲ ਤੋਂ ਮਿਲਣ ਤੋਂ ਬਾਅਦ ਆ ਕੇ ਬਾਹਰ ਮੀਡੀਆ ਦੇ ਸਵਾਲਾਂ ਜਵਾਬ ਦਿੰਦੇ ਕਹਿ ਰਹੇ ਸੀ ਕਿ 2-4 ਦਿਨਾਂ ਦੇ ਵਿੱਚ ਅਸੀਂ ਕੈਬਨਿਟ ਦਾ ਵਿਸਤਾਰ ਕਰ ਦੇਣਾ। ਕੁਝ ਸਿਰ ਅੱਜ ਵੀ ਮੰਨਦੀਆਂ ਕਿ ਅੱਜ ਕੈਬਨਿਟ ਦੀ ਬੈਠਕ ਹੈ, ਉਹਦੇ ਨਾਲ ਹੀ ਨਾਲ ਸਾਰਾ ਕੁਝ ਹੋ ਜਾਵੇ ਜੀ ਦਿਨ ਚੜ੍ਹਦਿਆਂ ਨੂੰ। ਪਰ ਕੁਝ ਕਹਿੰਦੀਆਂ ਕਿ ਨਹੀਂ, ਰੋਲ ਘਚੋਲੇ 'ਚ 1-2 ਦਿਨ ਅੱਗੇ ਵੀ ਹੋ ਸਕਦੇ ਆ। ਠੀਕ ਆ, ਚਲੋ ਜੋ ਵੀ ਹੋਣਾ ਤੈਅ ਹੈ। ਪਰ ਰਾਜਪਾਲ ਨੂੰ ਮਿਲਣ ਜਾਣ ਦਾ ਮਕਸਦ ਜਦੋਂ ਸਾਹਮਣੇ ਆਇਆ ਤਾਂ ਹੈਰਾਨ ਹੋਣ ਵਾਲਾ ਸੀ ਮੇਰੇ ਲਈ। ਠੀਕ ਹੈ ਜੀ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਮੈਂ ਰਾਜਪਾਲ ਨੂੰ ਮਿਲਣ ਗਿਆ ਸੀ ਕਿ ਆਮ ਆਦਮੀ ਪਾਰਟੀ ਦੀ ਰਾਸ਼ਟਰੀ ਪਾਰਟੀ ਹੈ, ਪੰਜਾਬ 'ਚ ਇਹਨਾਂ ਦੀ ਸਰਕਾਰ ਹੈ, ਤੇ ਪੰਜਾਬ ਦੀਆਂ ਬਾਕੀ ਸਾਰੀਆਂ ਦਲਾਂ ਦੇ ਇੱਥੇ ਚੰਡੀਗੜ੍ਹ 'ਚ ਦਫ਼ਤਰ ਨੇ, ਸਾਡੇ ਕੋਲ ਚੰਡੀਗੜ੍ਹ ਦਫ਼ਤਰ ਨਹੀਂ, ਸਾਨੂੰ ਦਫ਼ਤਰ ਲਈ ਪਲਾਟ ਦਿੱਤਾ ਜਾਵੇ। ਅੱਛਾ, ਵਾਹ। ਇਹ ਆਮ ਆਦਮੀ ਪਾਰਟੀ ਦੇ ਲਈ ਦਫ਼ਤਰ ਲਈ ਥਾਂ ਮੰਗਣ ਗਿਆ ਕੌਣ? ਪੰਜਾਬ ਦਾ ਮੁੱਖ ਮੰਤਰੀ। ਵਾਹ ਜੀ। ਬਈ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਮੁੱਦਿਆਂ ਲਈ ਜਾਵੇ, ਪਾਰਟੀ ਦੇ ਮੁੱਦਿਆਂ ਲਈ ਤੁਹਾਡੇ ਕੋਲ ਅਮਨ ਅਰੋੜਾ ਆਏਗਾ, ਮਨੀਸ਼ ਸਿਸੋਦੀਆ ਆਏਗਾ, ਸੁਪਰੀਮੋ ਕੇਜਰੀਵਾਲ ਆਏਗਾ, ਭੇਜ ਦਿਓ ਤਿੰਨਾਂ ਨੂੰ, ਤਿੰਨੋਂ ਜਾ ਕੇ ਮੰਗਣ। ਸੋ ਪਾਰਟੀ ਦੇ ਕੰਮ ਪਾਰਟੀ ਪਲੇਟਫਾਰਮ ਤੇ ਹੋਣ ਤੇ ਸਰਕਾਰ ਦੇ, ਮਤਲਬ ਮੁੱਖ ਮੰਤਰੀ ਭਗਵੰਤ ਮਾਨ ਚੰਗਾ ਹੁੰਦਾ ਜੇ ਰਾਜਪਾਲ ਨੂੰ ਸੁਨੇਹਾ ਲਾਉਣਾ ਜਾਂਦੇ ਕਿ ਜੀ ਚੰਡੀਗੜ੍ਹ ਸਾਡਾ ਬਣਦਾ, ਥੋਤੋਂ ਕੇਂਦਰ ਨਾਲ ਰਾਬਤਾ ਕਰਕੇ ਦੇਣ ਦਾ ਦੋ, ਨਹੀਂ ਅਸੀਂ ਲੱਗੇ ਸੰਘਰਸ਼ ਵਿੱਢਣ, ਲੜੋ ਲੜਾਈ। ਸਹੀ ਆ। ਪਹਿਲਾਂ ਆਪਾਂ ਦੋਸ਼ ਦਿੰਦੇ ਆਏ ਆ ਕਿ ਅਕਾਲੀ ਬੀਜੇਪੀ ਨੇ ਕੋਈ ਕੂਣੀ ਨਹੀਂ ਕੱਤੀ, ਕਾਂਗਰਸੀਆਂ ਨੇ ਕੁਝ ਨਹੀਂ ਕੀਤਾ ਇਹਨਾਂ ਮਸਲਿਆਂ ਤੇ, ਤੁਹਾਡੇ ਕੋਲ ਮੌਕਾ, ਲੜ ਲਓ। ਤੇ ਜਿਹੜੇ ਤੁਹਾਡੇ ਸਪੋਰਟਰ ਨਹੀਂ, ਵੋਟਰ ਨਹੀਂ, ਉਹ ਵੀ ਨਾਲ ਆ ਕੇ ਖੜ ਜਾਣਗੇ। ਖੜਨਾ ਪਊਗਾ ਬੇਸ਼ਰਮੀ 'ਚ, ਬਾਕੀ ਲੀਡਰਾਂ ਨੂੰ ਵੀ ਆਉਣਾ ਪਊਗਾ, ਬਾਕੀ ਪਾਰਟੀਆਂ ਨੂੰ ਵੀ ਆਉਣਾ ਪੈ ਜਾਊਗਾ ਸ਼ਰਮੋ ਸ਼ਰਮੀ। ਵੱਢ ਲਓ ਮੈਂ ਬੰਨੂ ਸੇਰੇ ਆਪਣੇ ਸਿਰ ਤੇ, ਦਊਗਾ ਪੰਜਾਬ ਸ਼ਾਬਾਸ਼। ਮੰਗਣ ਚੰਡੀਗੜ੍ਹ ਜਾਣਾ ਚਾਹੀਦਾ ਸੀ, ਮੰਗ ਰਹੇ ਹੋ ਤੁਸੀਂ ਇੱਕ ਪਲਾਟ,
ਲੜਨਾ ਪੰਜਾਬ ਲਈ ਚਾਹੁੰਦਾ ਸੀ, ਲੜ ਰਹੇ ਤੁਸੀਂ ਪਾਰਟੀ ਲਈ। ਸਹੀ ਹੈ। ਇਹ ਬਦਲਾਅ ਲਈ ਚੁਣਿਆ ਸੀ। ਅਫਸੋਸਜਨਕ ਬਦਲਾਅ ਪ੍ਰਵੀਨ ਜੀ। ਜੀ ਬਿਲਕੁਲ। ਤੇ ਨਾਲੇ ਦੂਜੀ ਗੱਲ ਇਹ ਆ ਵੀ ਜੇ ਤੁਸੀਂ ਚੰਡੀਗੜ੍ਹ ਦੀ ਰਾਜਧਾਨੀ ਹਾਸਲ ਕਰ ਲਓ ਤਾਂ ਤੁਹਾਡੀਆਂ ਦੀਆਂ ਦੁਵਿਧਾਵਾਂ ਦੇ ਜਿਹੜੇ ਮਸਲੇ ਨੂੰ ਵੈਸੇ ਹੀ ਹੱਲ ਹੋ ਜਾਣਗੇ। ਤੁਸੀਂ ਛੋਟੀ ਗੱਲ ਕਿਉਂ ਕਰ ਰਹੇ ਹੋ ਉੱਥੇ ਜਾ ਕੇ? ਤੇ ਨਾਲੇ ਉਹ ਤਿਆਰ ਬੈਠੇ ਨੇ ਸ਼ਰਮਾ ਜੀ, ਉਹ ਕਹਿੰਦੇ ਆ ਜਾਓ ਸਾਡੇ ਕੋਲ, ਚੱਕ ਕੇ ਲਿਆਓ ਮਸਲਾ, ਅਸੀਂ ਬਾਰਗੇਨਿੰਗ ਕਰ ਲਾਂਗੇ, ਸਾਡੇ ਨਾਲ ਸੌਦਾ ਕਰ ਲਓ। ਅਸੀਂ ਬਸ 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 ਉਹ ਮਤਲਬ ਵਿਆਜ ਦੇ ਮਾਮਲੇ ਦੇ ਵਿੱਚ, ਕਰਜ਼ੇ ਦੇ ਮਾਮਲੇ ਦੇ ਵਿੱਚ ਉਹ ਬਾਰਗੇਨਿੰਗ ਕਰਦੇ ਨੇ ਹਰੇਕ ਮਾਮਲੇ ਦੇ ਵਿੱਚ। ਸੰਘਰਸ਼ ਨੂੰ ਤਾਂ ਉਹਨਾਂ ਨੂੰ ਪਤਾ ਇਹਨਾਂ ਤੋਂ ਸੰਘਰਸ਼ ਨਹੀਂ ਹੋਣਾ। ਉਹ ਕਹਿੰਦੇ ਚਲੋ ਠੀਕ ਹੈ, ਤੁਹਾਡੀ ਇਹ ਮੰਗ ਆ, ਅਸੀਂ ਵਿਚਾਰ ਲੈਂਦੇ ਹਾਂ, ਆਜੋ ਸਾਨੂੰ ਉਹ ਚੀਜ਼ ਦੇ ਦਿਓ ਤੇ ਆ ਲੈ ਲਓ, ਫਿਰ ਤੁਸੀਂ ਇਹ ਟੇਬਲ ਟਾਕ ਤੇ ਆਜੋ। 16,000 ਕਰੋੜ ਦੀ ਕੇਂਦਰ ਨੇ ਕਟੌਤੀ ਕਰ ਲਈ। ਹਾਂਜੀ। ਤੇ ਬਾਅਦ ਚੋਂ 4,000 ਕਰੋੜ ਦੇਣਾ ਮੰਨ ਗਏ ਤੇ ਸਾਡੇ ਵਾਲੇ ਕਹਿੰਦੇ ਜੀ ਹੋ ਗਿਆ ਮਾਮਲਾ। ਹਾਂਜੀ, ਇਹ ਸੈਟਲਮੈਂਟ ਕਹਿ ਰਹੇ ਸੀ, ਆਪਾਂ ਖਬਰ ਵੀ ਕੀਤੀ ਸੀ ਤੁਸੀਂ, ਬਿਲਕੁਲ। ਉਧਰ ਜੰਮੂ ਕਸ਼ਮੀਰ ਤੋਂ ਬਾਅਦ ਹਿਮਾਚਲ ਪ੍ਰਦੇਸ਼ ਨੇ ਵੀ ਪੰਜਾਬ ਦਾ ਜਿਹੜਾ ਪਾਣੀ ਹੈ ਜੀ ਉਹ ਬੰਦ ਕਰਨ ਦੀ ਧਮਕੀ ਦੇ ਦਿੱਤੀ ਹੈ। ਦੇਖੋ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਮਲਾ ਦੇ ਵਿੱਚ ਸੰਬੋਧਨ ਕਰਦਿਆਂ ਕਹਿ ਰਹੇ ਸੀ ਕਿ ਵੀ ਜਿਹੜਾ BBMB ਹੈ ਉਹ ਸਾਡੇ ਨਾਲ ਧੱਕਾ ਕਰ ਰਿਹਾ ਹੈ। BBMB ਨੇ ਸਾਡਾ 4,000 ਕਰੋੜ ਦੇ ਕਰੀਬ ਏਰੀਆ ਬਣਦਾ, ਉਹ ਸਾਨੂੰ ਦਿੱਤਾ ਨਹੀਂ। ਠੀਕ ਹੈ ਜੀ। ਸੁਖੂ ਹੋਰੀ ਜਿਹੜੇ ਹਿਮਾਚਲ ਦੇ ਮੁੱਖ ਮੰਤਰੀ ਨੇ, ਉਹਨਾਂ ਦਾ ਇਹ ਕਹਿੰਦੇ ਵੀ ਪੰਜਾਬ ਤੇ ਹਰਿਆਣਾ ਮਿਲ ਕੇ ਸਾਡਾ ਏਰੀਆ ਦਬਾਉਣ ਨਹੀਂ ਦੇ ਰਿਹਾ। ਇਹ ਵਿੱਚ ਰੌਲਾ ਬਣ ਜਾਂਦਾ, ਕਦੇ ਪੰਜਾਬ ਵਾਲੇ ਪੰਗਾ ਪਾਉਂਦੇ ਆ, ਕਦੇ ਹਰਿਆਣੇ ਵਾਲੇ। ਸੁਪਰੀਮ ਕੋਰਟ ਨੇ ਹੋਇਆ ਅੱਜ ਤੋਂ 14 ਸਾਲ ਪਹਿਲਾਂ ਦਾ ਸਾਡਾ ਏਰੀਆ ਬਣਦਾ 4,000 ਕਰੋੜ, ਉਹ BBMB ਦੇ ਨਹੀਂ ਰਿਹਾ। 2011 ਦਾ ਮਾਮਲਾ। ਤੇ ਇਸ ਮਾਮਲੇ ਦਾ ਜ਼ਿਕਰ ਕਰਦਿਆਂ ਉਹ ਕਹਿੰਦੇ ਕਿ ਜੇ ਇਸ ਦੇ ਉੱਤੇ ਸਾਡੇ ਪੈਸੇ ਰਿਲੀਜ਼ ਨਹੀਂ ਹੁੰਦੇ ਤਾਂ ਜਿਹੜਾ ਬੰਨ ਹੈ, ਉਸ ਬੰਨ ਦੀ ਪ੍ਰਯੋਜਨਾ ਤਹਿਤ ਅਸੀਂ ਪੰਜਾਬ ਨੂੰ, ਹਰਿਆਣੇ ਨੂੰ, ਰਾਜਸਥਾਨ ਨੂੰ ਜਾਂ ਥੋੜਾ ਬਹੁਤ ਯੂਪੀ ਨੂੰ ਜਿਹੜਾ ਪਾਣੀ ਜਾਂਦਾ ਅਸੀਂ ਬੰਦ ਕਰਦੇ ਹਾਂ। ਅੱਛਾ। ਸੋ ਇਹ ਇੱਕ ਤਰ੍ਹਾਂ ਨਾਲ ਪੰਜਾਬ ਤੇ ਪਾਣੀ ਬੰਦ ਕਰਨ ਦੀ ਧਮਕੀ ਹੈ। ਆਪਾਂ ਕਿੰਨੀ ਵਾਰ ਇਸ ਤੇ ਗੱਲ ਕਰ ਚੁੱਕੇ ਹਾਂ ਕਿ ਬਈ ਜਿਹੜਾ ਰਿਪੇਰੀਅਨ ਸਿਧਾਂਤ ਹੈ ਉਹਦੇ ਅਨੁਸਾਰ ਕੁਦਰਤੀ ਵਹਿਣ ਨੂੰ ਰੋਕਣਾ ਗੈਰ ਕਾਨੂੰਨੀ ਹੈ। ਸਹੀ ਹੈ ਜੀ, ਬਿਲਕੁਲ ਆਪਾਂ ਕੀਤੀ ਗੱਲ। ਤੁਸੀਂ ਨਹਿਰਾਂ ਰਾਹੀਂ ਅਚੇਚਾ ਪਾਣੀ ਕਿਸੇ ਨੂੰ ਦੇ ਰਹੇ ਹੋ, ਯੂਪੀ ਨੂੰ ਦੇ ਰਹੇ ਹੋ, ਯੂਪੀ ਤੋਂ ਲਓ ਵਸੂਲੀ, ਦਿੱਲੀ ਵਾਲਿਆਂ ਨੇ ਤੁਹਾਡਾ ਸੌਦਾ ਕੀਤਾ, ਦਿੱਲੀ ਤੋਂ ਲਓ ਪੈਸੇ। ਜਿਹੜਾ ਪੰਜਾਬ ਦਊਗਾ ਉਹ ਪੰਜਾਬ ਲਵੇ, ਪਰ ਨਾ ਪੰਜਾਬ ਆਪਣੇ ਪਾਣੀਆਂ ਦੇ ਹੱਕ ਦੇ ਅਜੇ ਤੱਕ ਆ ਰਿਹਾ ਕਿ ਸਾਨੂੰ ਅਧਿਕਾਰ ਤਾਂ ਦੋ ਪਾਣੀਆਂ ਦੀ, ਮਾਲਕੀ ਦਾ ਤਾਂ ਗੱਲ ਕਬੂਲੋ। ਠੀਕ ਹੈ, ਅੱਛਾ ਅਪਰ ਰਿਪੇਰੀਅਨ ਹੈ ਤਾਂ ਅਸੀਂ ਵੀ ਰਿਪੇਰੀਅਨ ਸਿਧਾਂਤ ਦੇ ਤਹਿਤ ਮਾਲਕ ਹਾਂ। ਸਹੀ ਗੱਲ। ਕੁਦਰਤੀ ਵਹਿਣ ਜਿਹੜੇ ਦਰਿਆ ਸਾਡੇ ਚੋਂ ਲੰਘ ਰਹੇ ਨੇ ਉਹਦੇ ਮਾਲਕ ਅਸੀਂ। ਤੋਂ ਇਸ ਤਰ੍ਹਾਂ ਲਗਾਤਾਰ ਜਿਹੜੇ ਹਮਲੇ ਨੇ ਜੀ, ਕੀ ਇਹਦੇ ਪਿੱਛੇ ਕੇਂਦਰ ਦੀ ਸਾਜ਼ਿਸ਼ ਕੰਮ ਕਰ ਰਹੀ ਹੈ? ਅਜੇ ਤਾਂ ਸ਼ੁਕਰ ਹੈ ਜੰਮੂ ਕਸ਼ਮੀਰ ਦੇ ਵਿੱਚ ਔਰ ਹਿਮਾਚਲ ਤੇ ਸਿੱਧੀ BJP ਦੀ ਸਰਕਾਰ ਨਹੀਂ ਹੈਗੀ। ਸਹੀ ਗੱਲ, ਬਿਲਕੁਲ। ਇਹ ਹਾਲ ਹੈ ਨਾ ਕਿ ਉਹ ਸੂਬਿਆਂ ਦੇ ਵਿੱਚ ਵੀ ਉਹ ਸਰਕਾਰਾਂ ਜਿਹੜੀਆਂ ਕੇਂਦਰ ਤੋਂ ਪੀੜਤ ਨੇ। ਜੀ ਜੀ। ਤੇ ਜੇ ਸਿੱਧਾ ਕੇਂਦਰ ਦਾ ਰਾਜ ਆਊਗਾ ਫਿਰ ਕੀ ਮੈਂ ਟੱਪਿਆ ਜਾਊਗਾ ਜੀ? ਆਪਾਂ ਦੇਖਦੇ ਹਾਂ ਰਾਜਸਥਾਨ ਤੇ ਹਰਿਆਣੇ ਵਾਲੇ ਜੋ ਪੰਜਾਬ ਨਾਲ ਵਤੀਰਾ ਕਰਦੇ ਨੇ। ਸਹੀ ਗੱਲ, ਬਿਲਕੁਲ। ਇਹ ਬਿਲਕੁਲ ਜੀ ਸੁਖੂਰਾ ਨੇ ਇਹ ਹਵਾਲਾ ਦਿੱਤਾ ਕਿ ਜੀ ਸਾਨੂੰ ਜੇ 4,000 ਕਰੋੜ ਨਹੀਂ ਅਦਾ ਕੀਤਾ ਜਾਂਦਾ ਤਾਂ ਅਸੀਂ ਕਸਾਊ ਬੰਨ ਪ੍ਰਯੋਜਨਾ ਤਹਿਤ ਜਿਹੜਾ ਪਾਣੀ ਜਾ ਰਿਹਾ ਉਹ ਵੀ ਰੋਕ ਦਾਂਗੇ। ਤੇ BBMB ਬਣਾਉਣ ਦੇ ਲਈ, ਇਹਨੂੰ ਸਥਾਪਿਤ ਕਰਨ ਦੇ ਲਈ, ਇਹ ਡੈਮ ਬਣਾਉਣ ਦੇ ਲਈ ਸਾਡਾ ਬਿਲਾਸਪੁਰ ਉਜਾੜਿਆ ਸੀ। ਤੇ ਇਸ ਜਿਹੜੀ BBMB ਦੇ ਜਿੰਨੇ ਪ੍ਰੋਜੈਕਟਾਂ ਜੋ ਬਿਜਲੀ ਪੈਦਾ ਹੁੰਦੀ ਹੈ ਉਹਦੇ ਸਾਨੂੰ 12% ਦੀ ਮੁਫਤ ਬਿਜਲੀ ਮਿਲਣੀ ਚਾਹੀਦੀ ਹੈ। ਉਹ ਕਹਿੰਦੇ ਜਿੰਨੇ ਵੀ ਪ੍ਰੋਜੈਕਟ ਹਿਮਾਚਲ 'ਚ ਲੱਗੇ ਨੇ ਉਹਨਾਂ ਦੇ ਤਹਿਤ 12% ਬਿਜਲੀ ਮੁਫਤ ਮਿਲਦੀ ਹੈ, ਪਰ BBMB ਨਹੀਂ ਦਿੰਦਾ। ਪਹਿਲੀ ਗੱਲ ਤਾਂ ਇਹ ਹੈ ਕਿ BBMB ਦੇ ਉੱਤੇ ਹੁਣ ਪੂਰਾ ਕੇਂਦਰੀ ਕੰਟਰੋਲ ਹੋ ਗਿਆ ਜੀ। ਪੰਜਾਬ ਤੋਂ ਇੱਕ ਤਰ੍ਹਾਂ ਨਾਲ ਉਹਦਾ ਕੰਟਰੋਲ ਵੀ ਖੋਲਿਆ। ਦੂਜਾ ਸੱਚਾਈ ਇਹ ਹੈ ਕਿ BBMB ਦੀ ਸਹੀ ਮੈਨੇਜ ਕੋਈ ਲੋੜ ਵੀ ਨਹੀਂ। ਉਹ ਧੱਕੇ ਨਾਲ ਬਣਾਈ ਬਾਡੀ ਕੰਟਰੋਲ ਕਰਨ ਲਈ, ਜਦੋਂ ਕਿ ਪੰਜਾਬ ਦੇ ਹੱਥ ਦਾ ਕੰਟਰੋਲ। ਤੀਸਰਾ, ਇਹ ਹਿਮਾਚਲ ਕਿਸੇ ਸਮੇਂ ਪੰਜਾਬ ਦਾ ਹੀ ਹਿੱਸਾ ਸੀ। ਸਹੀ। ਪਰ ਉਸ ਵੰਡ ਤੋਂ ਬਾਅਦ ਸਭ ਨੂੰ ਪਤਾ ਕਿ ਡੈਮ ਬਣਾਉਣ ਲੱਗਿਆ ਕਿਵੇਂ ਸ਼ਰਾਰਤ ਹੋਈ, ਕਿਹੜੇ ਪਿੰਡ ਹਿਮਾਚਲ ਨੂੰ ਦਿੱਤੇ ਤੇ ਕਿਹੜੇ ਪੰਜਾਬ 'ਚ ਰੱਖ ਲਏ, ਕਿਹੜਾ ਕੰਟਰੋਲ ਉੱਧਰ ਦਿੱਤਾ, ਕਿਹੜਾ ਇੱਧਰ ਆਇਆ, ਸਭ ਨੂੰ ਪਤਾ ਕੀ ਖੇਡ ਹੋਈ ਹੈ। ਸੋ ਇਸ 81 ਖੇਡ 1966 ਤੋਂ ਇਸ ਕਦਰ ਸ਼ੁਰੂ ਹੋਈ ਜੀ ਕਿ ਅਸੀਂ ਅੱਜ ਤੱਕ ਭੋਗ ਰਹੇ ਹਾਂ। ਪਾਣੀਆਂ ਦੇ ਵੰਡ ਦੇ ਮਾਮਲੇ 'ਚ ਪੰਜਾਬ ਨਾਲ ਹੋਏ ਧੋਖਿਆਂ ਨੂੰ ਅਸੀਂ ਅੱਜ ਤੱਕ ਭੋਗ ਰਹੇ ਹਾਂ। ਤੇ ਹੁਣ ਜੇ ਜੰਮੂ ਕਸ਼ਮੀਰ ਤੇ ਹਿਮਾਚਲ ਵਰਗੇ ਸੂਬੇ ਵੀ ਪੰਜਾਬ ਤੇ ਹਮਲਾਵਰ ਹੋਣਗੇ ਤੇ ਇੱਧਰੋਂ ਰਾਜਸਥਾਨ ਤੇ ਹਰਿਆਣਾ ਤੇ ਦਿੱਲੀ ਤੇ ਉਹਨਾਂ ਸਾਰਿਆਂ ਦੇ ਉੱਤੇ ਕੇਂਦਰੀ ਛਤਰੀ। ਸੋ ਇਹ ਕੇਂਦਰੀ ਕੰਟਰੋਲ ਦੇ ਹਵਾਲੇ ਨਾਲ ਹੀ ਮੈਂ ਇਸ ਘਟਨਾ ਨੂੰ ਦੇਖ ਰਿਹਾ, ਇਸ ਬਿਆਨੇ ਨੂੰ, ਕਿ ਇਹ ਵੀ ਕੇਂਦਰੀ ਕੰਟਰੋਲ ਦਾ ਇੱਕ ਢੰਗ ਤਰੀਕਾ ਜੀ। ਬਿਲਕੁਲ। ਤੇ ਜਾਂਦੇ ਗੱਲ ਕਰੀਏ ਸ਼ਰਮਾ ਜੀ ਆਪਾਂ ਮੱਧ ਪ੍ਰਦੇਸ਼ ਦੀ ਤੇ ਯੂਪੀ ਦੀ। ਕਹਿੰਦੇ ਕੇਂਦਰ ਹੁਣ ਇਹਨਾਂ ਤੋਂ ਦਾਲਾਂ MSP ਤੇ ਖਰੀਦਣ ਨੂੰ ਤਿਆਰ ਹੈ। ਮੈਂ ਜਦੋਂ ਇਸ ਖਬਰ ਦੇ ਬਾਰੇ ਸੋਚ ਰਿਹਾ ਸੀ ਨਾ, ਮੇਰੇ ਮਨ ਦੇ ਵਿੱਚ ਗੱਲ ਫੜਕੀ ਵੀ ਆਪਣਾ ਇੱਧਰੋਂ ਮੰਡੀ ਢਾਂਚਾ ਖਤਮ ਕੀਤਾ ਜਾ ਰਿਹਾ ਪੰਜਾਬ ਤੇ ਹਰਿਆਣੇ ਦਾ।
ਅਸੀਂ ਐਮਐਸਪੀ ਦੇ ਲਈ ਲੜ ਰਹੇ ਹਾਂ। ਉਹ ਜਿਹੜੇ ਲੋਕ ਅਵੇਸਲੇ ਬੈਠੇ ਨੇ ਉਹਨਾਂ ਦੀਆਂ ਦਾਲਾਂ ਐਮਐਸਪੀ ਤੇ ਖਰੀਦਣ ਦੀ ਤਿਆਰੀ ਹੋ ਰਹੀ ਹੈ। ਕਿਤੇ ਇਹ ਤਾਂ ਨਹੀਂ ਕਿ ਕੱਲ ਨੂੰ ਇੱਥੋਂ ਐਮਐਸਪੀ ਖੁੱਸ ਜੇ, ਇੱਥੋਂ ਮੰਡੀ ਵੀ ਖੁੱਸ ਜੇ ਤੇ ਆਪਣੇ ਲਈ ਕੋਈ ਲੜਨ ਵਾਲਾ ਵੀ ਨਾ ਬਚੇ, ਕਿਉਂਕਿ ਜਿਨ੍ਹਾਂ ਲਈ ਲੜ ਰਹੇ ਆ ਉਹ ਤਾਂ ਅਵੇਸਲੇ ਨੇ ਤੇ ਉਹਨਾਂ ਨੂੰ ਮਿਲਣ ਵੀ ਜਾ ਰਿਹਾ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਇਹਨੂੰ ਥੋੜਾ ਜਿਹਾ ਦੂਸਰੇ ਤਰੀਕੇ ਤੋਂ ਲੈਣਾ ਕਿ ਸੁਖਾਵੀਂ ਕਰੋ ਜੀ। ਮੈਂ ਇਹਨੂੰ ਇਸ ਨਜ਼ਰੀਏ ਤੋਂ ਲੈਣਾ ਕਿ ਘੱਟੋ ਘੱਟ ਐਮਐਸਪੀ ਦੀ ਮੰਗ ਜਿਹੜੀ ਜ਼ੋਰ ਫੜ ਰਹੀ ਹੈ ਮੁਲਕ ਦੇ ਵਿੱਚ, ਖਾਸ ਕਰਕੇ ਪੰਜਾਬ ਤੋਂ ਕਿਸਾਨ ਜਥੇਬੰਦੀਆਂ ਜਿਵੇਂ ਐਮਐਸਪੀ ਦੇ ਸੰਘਰਸ਼ ਕਰ ਰਹੀਆਂ, ਹਾਂਜੀ, ਤੇ ਉਸ ਲੜਾਈ ਦੇ ਤਹਿਤ ਇਹਨੂੰ ਮੈਂ ਬੂਰ ਪੈਂਦਿਆਂ ਵੇਖ। ਠੀਕ ਹੈ। ਉਸ ਲੜਾਈ ਦੇ ਵਿੱਚੋਂ ਆਇਆ ਫੈਸਲਾ, ਇੰਨੀ ਸਾਨ ਨਹੀਂ ਸਰਕਾਰ ਐਮਐਸਪੀ ਦੇ ਖਰੀਦਣ ਦਾ ਐਲਾਨ ਕਰ। ਜੀ ਜੀ, ਬੇਸ਼ੱਕ ਮੱਧ ਪ੍ਰਦੇਸ਼ ਤੋਂ 2 ਦਾਲਾਂ, ਯੂਪੀ ਤੋਂ 1 ਦਾਲ ਦਾ ਹੀ ਅਜੇ ਦਾਅਵਾ ਹੋਇਆ, ਔਰ ਇਸ ਵਾਅਦੇ ਦਾਅਵੇ ਦੇ ਵਿੱਚ ਜਿਹੜੇ ਖੇਤੀਬਾੜੀ ਮੰਤਰੀ ਨੇ ਸ਼ਿਵਰਾਜ ਚੌਹਾਨ, ਉਹ ਮੱਧ ਪ੍ਰਦੇਸ਼ ਤੋਂ ਹੀ ਆਉਂਦੇ ਨੇ, ਠੀਕ ਹੈ, ਮੁੱਖ ਰਹੇ ਨੇ। ਸੋ ਇਸ ਲਈ ਹੋ ਸਕਦਾ ਆਪਣੇ ਸੂਬੇ ਦੀ ਭਲਾਈ ਦੇ ਹਵਾਲੇ ਉਹਨਾਂ ਨੇ ਯੋਜਨਾ ਸ਼ੁਰੂ ਕੀਤੀ ਹੋਵੇ, ਕਿਤਨਾ ਹੁੰਦੀ ਹੈ ਇਹ ਗੱਲ ਕਿ ਚਲੋ ਹੁਣ ਸੈਂਟਰ 'ਚ ਆਪਣੇ ਸੂਬੇ ਲਈ ਕੁਝ ਕਰ ਲਈਏ, ਫਿਰ ਕੱਲਿਆਂ ਕਰਦੇ ਤਾਂ ਚਰਚਾ ਹੁੰਦੀ ਹੈ, ਇਸ ਲਈ ਨਾਲ ਯੂਪੀ ਵਿੱਚ ਮਾੜਾ ਜਿਹਾ ਰਲਾ ਲਿਆ। ਦੂਜਾ, ਯੂਪੀ ਬੀਜੇਪੀ ਦਾ ਮੁੱਖ ਕੇਂਦਰ ਬਿੰਦੂ ਵੀ ਹੈ। ਜੀ ਜੀ, ਬਿਲਕੁਲ। ਪਹਿਲੂ ਹੈਗਾ। ਚਲੋ ਜੇ ਇਹਨੂੰ ਆਪਾਂ ਇਸ ਪਹਿਲੂ ਤੋਂ ਲਈਏ ਤਾਂ ਫਿਰ ਸਵਾਲ ਤਾਂ ਇਹ ਹੈ ਕਿ ਦਾਲਾਂ ਤਾਂ 2 ਨਾਲ ਤਾਂ ਨਹੀਂ ਸਰਦਾ ਨਾ ਦੇਸ਼ ਦਾ। ਨਹੀਂ ਸਰਦਾ, ਬਿਲਕੁਲ ਸਹੀ ਹੈ। ਦਾਲਾਂ ਉਹਦੀ ਪੈਦਾਵਾਰ ਵੀ ਕਿਸਾਨ ਕਰ ਸਕਦਾ ਤੇ ਉਹਦੀ ਲੋੜ ਵੀ ਹੈਗੀ ਹੈ। ਜੇ ਤੁਸੀਂ ਬਾਹਰਲੇ ਮੁਲਕਾਂ ਤੋਂ ਦਾਲਾਂ ਮੰਗਾਉਂਦੇ ਹੋ, ਕੈਨੇਡਾ ਵਰਗੇ ਮੁਲਕ ਤੱਕ ਤੋਂ ਦਾਲਾਂ ਆਉਂਦੀਆਂ ਨੇ, ਕੀ ਉਹਦੇ ਵਿੱਚ ਵਿਚੋਲੀਆ ਖਾਂਦਾ ਤੇ ਉੱਥੋਂ ਸਸਤੀ ਲੈ ਕੇ ਫਿਰ ਭਾਰਤ ਨੂੰ ਮਹਿੰਗੀ ਉਪਲਬਧ ਕਰਾਉਂਦਾ? ਉਹ ਵਿਚੋਲੀਏ ਨਹੀਂ ਹੋਣ ਦਿੰਦੇ। ਸਹੀ ਹੈ। ਕੱਲ ਨੂੰ ਆਹ 2 ਦਾਲਾਂ ਦੀ ਖਰੀਦ ਪੂਰੀ ਹੋਊਗੀ ਕਿ ਨਹੀਂ ਹੋਊਗੀ, ਅਜੇ ਤਾਂ ਵੀ ਸ਼ੰਕੇ ਖੜੇ ਆ, ਅਜੇ ਤਾਂ ਐਲਾਨ ਹੈ। ਕਿਉਂਕਿ ਉਹ ਵਿਚੋਲੀਆਂ ਦਾ ਘਾਟਾ, ਉਹ ਜਿਹੜੇ ਕਹਿੰਦੇ ਅਸੀਂ ਸਰਕਾਰਾਂ ਚਲਾਉਂਦੇ ਆ, ਉਹ ਕਿਵੇਂ ਜੀ ਮੰਨਣਗੇ ਇਸ ਗੱਲ ਲਈ? ਜੀ ਸਹੀ ਹੈ। ਸ਼ੁਰੂਆਤ ਹੋਈ ਅੱਜ ਮੱਧ ਪ੍ਰਦੇਸ਼ ਤੋਂ, ਯੂਪੀ ਤੋਂ, ਕੱਲ ਨੂੰ ਫਿਰ ਪੂਰੇ ਮੁਲਕ 'ਚ ਵੀ ਆ ਸਕਦੀ ਹੈ। ਉਮੀਦ ਕਰ ਸਕਦੇ ਹਾਂ ਅਸੀਂ। ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰਦੇ ਐਮਐਸਪੀ ਦੇ ਉੱਤੇ, ਜੇ ਤੁਸੀਂ ਕਹਿੰਦੇ ਹੋ ਕਿ ਹਾਂਜੀ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਦਾਲਾਂ ਬੀਜ ਦਿਓ, ਬਦਲਵੀਆਂ ਫਸਲਾਂ ਤੇ ਆ ਜਾਓ, ਕਿਉਂਕਿ ਅੱਜ ਕੱਲ੍ਹ ਜਦੋਂ ਇਹ ਝੋਨੇ ਕਣਕ ਵਾਲਾ ਮਸਲਾ ਸੀ ਤਾਂ ਮੁਲਕ ਨੂੰ ਬਾਕੀ ਲੱਗਦਾ ਹੁਣ ਕਿ ਇਕੱਲੇ ਪੰਜਾਬ ਹਰਿਆਣਾ ਨੂੰ ਕਿਉਂ ਮਿਲਦਾ, ਪਰ ਆਪਾਂ ਉਸ ਸਮੇਂ ਜਦੋਂ ਇਹ ਪੈਦਾ ਨਹੀਂ ਹੋ ਰਿਹਾ ਸੀ, ਪੰਜਾਬ ਨੇ ਰਿਸਕ ਲੈ ਕੇ ਪੈਦਾ ਕੀਤਾ, ਬਿਲਕੁਲ ਸਹੀ ਹੈ। ਇਹੀ ਗੱਲ ਉਸ ਸਮੇਂ ਯੋਜਨਾਵਾਂ ਇਸ ਲਈ ਬਣਾਈਆਂ ਕਿ ਤਾਂ ਕਿ ਦੇਸ਼ ਦਾ ਭੰਡਾਰ ਭਰ ਸਕੇ, ਲਾਲ ਕਣਕ ਤੋਂ ਛੁਟਕਾਰਾ ਦਿਵਾਇਆ ਤੁਹਾਨੂੰ। ਬਿਲਕੁਲ ਬਿਲਕੁਲ। ਇਹ ਪਰ ਅੱਜ ਪਾਣੀਆਂ ਦੇ ਮਸਲੇ ਦੇ ਉੱਤੇ ਪੰਜਾਬ ਫਿਕਰਮੰਦ ਹੈ ਕਿ ਅਸੀਂ ਬਦਲਵੀਂ ਫਸਲਾਂ ਤੇ ਜਾਣ ਲਈ ਤਿਆਰ ਹਾਂ, ਤੁਸੀਂ ਖਰੀਦ ਤੇ ਤਾਓ। ਤੇ ਜਿੰਨੀਆਂ ਫਸਲਾਂ ਤੇ ਐਮਐਸਪੀ ਲਾਉਂਦੇ, ਉਨੀਆਂ ਫਸਲਾਂ ਤੇ ਖਰੀਦ ਨਹੀਂ ਹੁੰਦੀ। ਜੀ ਜੀ, ਬਿਲਕੁਲ। ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਕੱਲ ਨੂੰ ਜੇਕਰ ਇਹ ਸੰਘਰਸ਼ ਵੱਡਾ ਹੁੰਦਾ ਹੈ ਤਾਂ ਪੰਜਾਬ ਹਰਿਆਣਾ ਚੋਂ ਵੀ ਦਾਲਾਂ ਦੇ ਉੱਤੇ ਜੇ ਐਮਐਸਪੀ ਤੇ ਆਉਂਦੀ ਹੈ ਤਾਂ ਪੰਜਾਬ ਵੀ ਝੋਨੇ ਕਣਕ ਚੋਂ ਨਿਕਲ ਸਕਦਾ। ਹਾਂਜੀ, ਪਰ ਤੁਹਾਡਾ ਖਦਸ਼ਾ ਬਿਲਕੁਲ ਵਾਜਬ ਹੈ ਪ੍ਰਵੀਨ ਜੀ, ਕਿ ਜਿਵੇਂ ਸਰਕਾਰੀ ਗੋਦਾਮਾਂ ਨੂੰ ਤੁਸੀਂ ਅਬਾਨੀਆਂ ਅਡਾਨੀਆਂ ਸਿਲੋਂ 'ਚ ਬਦਲ ਰਹੇ ਹੋ, ਤੁਸੀਂ ਪੰਜਾਬ ਦੇ ਵਿੱਚ ਮੰਡੀਆਂ ਨੂੰ ਖਤਮ ਕਰਨ ਤੇ ਤੁਲੇ ਹੋ। ਆੜ੍ਹਤੀਆਂ ਦਾ ਕੁਝ ਘਟਾ ਦਿਓ, ਮੰਡੀ ਫੀਸ ਘਟਾ ਦਿਓ, ਪੇਂਡੂ ਵਿਕਾਸ ਫੰਡ ਰੋਕ ਕੇ ਦਿਓ, ਪੁਰਾਣਾ ਦੇਣਾ ਨਹੀਂ, ਨਵਾਂ ਖਤਮੇ ਕਰ ਦਿਓ, ਉਹ ਖੁੱਲੀ ਦਿਓ ਜਿੱਥੇ ਮਰਜ਼ੀ ਜਾ ਕੇ, ਉਹ ਸਾਰਾ ਕੁਛ। ਉਹਦੇ ਨਾਲ ਮੰਡੀ ਵੀ ਮੁੱਕਣੀ, ਆੜ੍ਹਤੀਆ ਵੀ ਮੁੱਕਣਾ, ਪੱਲੇਦਾਰ ਵੀ ਮੁੱਕਣਾ, ਝਰਨਾ ਲਾਉਣ ਵਾਲਾ ਵੀ ਮੁੱਕਣਾ, ਸਾਰਾ ਜਿਹੜਾ ਉੱਥੇ ਦੁਕਾਨ ਫੜੀ ਕਰਦਾ ਉਹ ਵੀ ਮੁੱਕਣਾ, ਤੇ ਕਿਸਾਨ ਦੇ ਉੱਤੇ ਵੀ ਮਾਰ ਪੈਣੀ। ਮੰਡੀ 'ਚ ਜਿਹੜਾ ਖੋਖਾ ਲਾਉਂਦਾ ਉਹਦੀ ਵੀ ਰੋਜ਼ੀ ਰੋਟੀ ਖਤਮ ਹੋ ਜਾਊਗੀ। ਸੋ ਇਸ ਲਈ ਇਹ ਵੀ ਖਦਸ਼ਾ ਪੈਦਾ ਹੈਗਾ ਕਿ ਕੀ ਪੰਜਾਬ ਤੋਂ, ਹਰਿਆਣਾ ਤੋਂ, ਉੱਤਰੀ ਭਾਰਤ ਵਾਲਿਆਂ ਤੋਂ ਇੱਧਰੋਂ ਹੱਥ ਚੱਕ ਕੇ ਉਧਰ ਯੂਪੀ ਵਾਲੇ ਪਾਸੇ ਨੂੰ ਜਾ ਕੇ, ਯੂਪੀ ਚਲੋ ਉੱਤਰੀ ਭਾਰਤ 'ਚ ਆਉਂਦਾ ਹੋਵੇ ਪਰ ਯੂਪੀ ਇਹਨਾਂ ਦੇ ਆਪਣੇ ਕੰਟਰੋਲ 'ਚ ਹੈ, ਕੀ ਇਹ ਬਦਲਾਖੋਰੀ ਦੀ ਨੀਤੀ ਵੀ ਕੱਲ ਨੂੰ ਆ ਸਕਦੀ ਹੈ, ਕੱਲ ਨੂੰ ਉੱਥੇ ਤੱਕ ਵੀ ਜਾ ਸਕਦਾ। ਜੀ ਜੀ, ਇਸ ਕਿਸਾਨ ਜਥੇਬੰਦੀਆਂ ਨੂੰ, ਖੇਤੀ ਮਾਹਿਰਾਂ ਨੂੰ, ਸੁਰਦ ਧਿਰਾਂ ਨੂੰ ਗੰਭੀਰਤਾ ਨਾਲ ਮੰਥਨ ਕਰਨ ਦੀ ਲੋੜ ਹੈ ਕਿ ਜੇ ਐਮਐਸਪੀ ਦੀ ਮੰਗ ਪੂਰੇ ਮੁਲਕ 'ਚ ਚੱਲ ਰਹੀ ਆ ਤਾਂ ਇਹ ਤਰ੍ਹਾਂ ਖਦਸ਼ਾ ਪ੍ਰਗਟਾਉਂਦੀਆਂ ਰਹੀਆਂ ਕਿਸਾਨ ਜਥੇਬੰਦੀਆਂ ਚੋਂ ਕਿ ਇਹ ਦੇਖ ਲਓ ਮਿੱਤਰੋ, ਜੇ ਕਣਕ ਝੋਨੇ ਦੀ ਪੂਰੇ ਮੁਲਕ 'ਚੋਂ ਖਰੀਦ ਲੱਗ ਪਊਗੀ ਤਾਂ ਪੰਜਾਬ ਵਾਲਾ ਚੱਕਣਾ ਬੰਦ ਹੋ ਜੂ। ਆਪਾਂ ਕਹਿ ਰਹੇ ਹਾਂ ਕਿ ਤੁਸੀਂ ਜੇ ਬਦਲਵੀਆਂ ਫਸਲਾਂ ਤੇ ਜਾਣਾ ਤਾਂ ਤੁਸੀਂ ਫਿਰ ਇਸ ਤਰੀਕੇ ਤੇ ਆ ਜਾਓ ਕਿ ਆਹ ਫਸਲ ਚੁੱਕੋ, ਵੀ ਤੁਹਾਡਾ ਕਿੱਲੇ ਪਿੱਛੇ ਉਹਨਾਂ ਕੀ ਆਮਦਨ ਰਹੂਗੀ ਜਿੰਨੀ ਕਣਕ ਝੋਨੇ 'ਚੋਂ ਹੈਗੀ ਹੈ। ਹਾਂਜੀ ਹਾਂਜੀ, ਬਿਲਕੁਲ। ਕਿਉਂਕਿ ਦਾਲਾਂ ਦੇ ਲਈ ਲੇਬਰ ਵੀ ਵੱਧ ਚਾਹੀਦੀ ਹੈ। ਹਾਂਜੀ ਹਾਂਜੀ, ਬਿਲਕੁਲ। ਬਾਕੀ ਤਾਂ ਮਸ਼ੀਨੀਕਰਨ ਹੋ ਗਿਆ, ਦਾਲਾਂ ਮਜ਼ਦੂਰ ਨੂੰ ਵੀ ਰੁਜ਼ਗਾਰ ਮਿਲਦਾ ਨਾ। ਜੀ ਜੀ, ਸੋ ਇਸ ਲਈ ਕਈ ਪਹਿਲੂ ਨੇ, ਉਹਨਾਂ ਦੇ ਉੱਤੇ ਗੰਭੀਰਤਾ ਨਾਲ ਮੰਥਨ ਦੀ ਲੋੜ ਹੈ।
ਇੱਥੇ ਤੁਸੀਂ ਪੰਜਾਬ ਦੀਆਂ ਜਥੇਬੰਦੀਆਂ ਨਾਲ ਮੀਟਿੰਗਾਂ ਤੋਂ ਭਗੌੜੇ ਹੋ ਰਹੇ ਹੋ ਤੇ ਉੱਥੇ ਤੁਸੀਂ ਕਹਿੰਦੇ ਅਸੀਂ MSP ਲਾ ਰਹੇ ਹਾਂ। ਤੁਸੀਂ ਗੱਲ ਦਰੁਸਤ ਹੈ ਕਿ ਜਿਨ੍ਹਾਂ ਨੇ ਮੰਗੀ ਨੂੰ ਉਹਨੂੰ ਦੇਣ ਨੂੰ ਤੁਰ ਪਏ, ਜਿਹੜੇ ਲੜ ਰਹੇ ਨੇ ਉਹਨੂੰ ਸੁਣਨ ਦੀ ਗੱਲ ਵੀ ਨਹੀਂ। ਕਈ ਵਾਰੀ ਨਾ ਸ਼ਰਮਾ ਜੀ ਸਰਕਾਰਾਂ ਸੰਘਰਸ਼ਾਂ ਨੂੰ ਖੁੰਡਿਆਂ ਕਰਨ ਦੇ ਲਈ ਉਹਨਾਂ ਦੇ ਬਰਾਬਰ ਧਿਰਾਂ ਉਸਾਰ ਦਿੰਦੀਆਂ ਨੇ, ਉਹਨਾਂ ਦੇ ਬਰਾਬਰ ਧਿਰਾਂ ਖੜੀਆਂ ਕਰ ਦਿੰਦੀਆਂ ਨੇ। ਇਹੀ ਗੱਲ ਲਿਖਤੀ ਰੂਪ ਦੇ ਵਿੱਚ ਮੰਗੀ ਸੀ ਜਦੋਂ ਕਿਸਾਨ ਅੰਦੋਲਨ ਨੂੰ ਚੱਕਿਆ ਗਿਆ ਸੀਗਾ ਕਿ ਭਾਈ MSP ਦੀ ਗਰੰਟੀ ਦੇ ਦਿਓ। MSP ਦੀ ਗਰੰਟੀ ਇਕੱਲੇ ਜਲੰਧਰ, ਲੁਧਿਆਣਾ, ਫਗਵਾੜਾ, ਅੰਮ੍ਰਿਤਸਰ ਵਾਸਤੇ ਨਹੀਂ ਸੀਗੀ, ਉਹ ਸਾਰੇ ਦੇਸ਼ ਵਾਸਤੇ ਸੀ। ਸਾਰੇ ਦੇਸ਼ ਦੀ ਲੜਾਈ, ਜਿਨ੍ਹਾਂ ਫਿਰਕਿਆਂ ਦੀ, ਜਿਨ੍ਹਾਂ ਲੋਕਾਂ ਦੀ ਤੁਸੀਂ ਗੱਲ ਕਰਕੇ ਹਟੋ, ਸਾਰਿਆਂ ਦੀ ਲੜਾਈ ਸੀ ਉਹਨਾਂ ਦੀ। ਰੇਹੜੀ ਫੜੀ ਵਾਲੇ ਤੋਂ ਲੈ ਕੇ ਚਾਹ ਵਾਲੇ, ਖੋਖੇ ਵਾਲੇ ਦੀ, ਦੁਕਾਨਦਾਰ ਦੀ, ਆੜਤੀਏ ਦੀ, ਉੱਥੇ ਜਿਹੜਾ ਟਰਾਂਸਪੋਰਟਰ ਆ ਉਹਦੀ, ਸਾਰਿਆਂ ਦੀ ਲੜਾਈ ਸੀਗੀ। ਪਰ ਹੌਲੀ 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 ਸਾਰੀਆਂ ਧਿਰਾਂ ਸਰਕਾਰ ਨੇ ਇਸ ਲੜਾਈ ਤੋਂ ਦੂਰ ਕਰ ਲਈਆਂ। ਪਰ ਸਾਡੀਆਂ ਕਿਸਾਨੀ ਧਿਰਾਂ ਦਾ ਜਿਹੜਾ ਸੰਘਰਸ਼ ਕਰਨ ਦਾ ਤਰੀਕਾਕਾਰ ਉਹ ਪੁਰਾਣਾ ਹੀ ਆ, ਹਜੇ ਵੀ ਉਹਨਾਂ ਨੇ ਨਹੀਂ ਬਦਲਿਆ। ਸੋ ਬਿਲਕੁਲ ਇਹ ਸ਼ੰਕੇ ਵਾਜਬ ਨੇ ਜੀ ਸਾਡੇ, ਕਿਉਂਕਿ ਸਾਡੇ ਕੋਲੇ ਢਾਂਚਾ ਹੈਗਾ, ਉਹਨੂੰ ਤਹਿਸ ਨਹਿਸ ਕਰ ਰਿਹਾ। ਸਾਨੂੰ ਤਾਂ ਮਿਲਣ ਦਾ ਟਾਈਮ ਵੀ ਹੈ ਨਹੀਂ ਗਾ ਉਹਨਾਂ ਕੋਲੇ, ਦੂਜਿਆਂ ਨੂੰ ਦੇ ਰਹੇ ਨੇ, ਔਰ ਹੋ ਸਕਦਾ ਕੱਲ ਨੂੰ ਉਹਨਾਂ ਨੂੰ ਹੋਰ ਵੀ ਖੋਲ ਦੇਣ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ US।